ਵਿੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਤੇ ਮੇਰੇ ਵੱਲੋਂ ਜਾਣੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੇ ਤੁਹਾਨੂੰ ਅੱਜ ਲੋਹੜੀ ਦਾ ਤਿਉਹਾਰ ਹੈ, ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿੱਥੇ-ਜਿੱਥੇ ਵੀ ਤੁਸੀਂ ਮਨਾ ਰਹੇ ਹੋ। ਔਰ ਇਹ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਆਪਾਂ ਇਸ 'ਚ ਕੁਝ ਕੁ ਖਬਰਾਂ ਸ਼ੇਅਰ ਕਰਦੇ ਹੁੰਦੇ ਆ, ਕੁਝ ਤੁਹਾਡੇ ਕਮੈਂਟਸ ਲੈਣੇ ਹੁੰਦੇ ਆ, ਫਿਰ ਆਪਾਂ ਉਹਨਾਂ ਤੇ ਦਲਜੀਤ ਜੀ ਨਾਲ ਡਿਸਕਸ਼ਨ ਕਰਦੇ ਹੁੰਦੇ ਆ। ਸੋ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਦਲਜੀਤ ਜੀ ਦਾ ਸਵਾਗਤ। ਦਲਜੀਤ ਜੀ ਸਵਾਗਤ ਹੈ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਜੀ। ਸਤਿ ਸ੍ਰੀ ਅਕਾਲ ਜੀ ਅਜੇਪਾਲ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਇੰਡਸਟਰੀ ਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਹਾਡਾ ਸਮਾਂ ਵਧੀਆ ਬਤੀਤ ਹੋ ਰਿਹਾ ਹੋਣਾ ਤੇ ਤੁਹਾਨੂੰ ਵੀ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਹੋਰ ਸੁਣਾਓ ਕੀ ਹਾਲ ਚਾਲ? ਹਾਲ ਚਾਲ ਬਹੁਤ ਵਧੀਆ ਤੇ ਖਾਸ ਤੌਰ ਤੇ ਲੋਹੜੀ ਦੇ ਬਾਬਤ ਅੱਜ ਲੋਹੜੀ ਦਾ ਤਿਉਹਾਰ ਵੀ ਹੈ। ਤੇ ਲੋਹੜੀ ਦੇਖੋ ਇੱਕ ਤਾਂ ਇਹ ਹੁੰਦਾ ਕਿ ਲੋਹੜੀ ਉੱਥੇ ਪੰਜਾਬ ਦੇ ਵਿੱਚ ਅੱਜ ਕੱਲ ਬੱਚਿਆਂ ਨੇ ਮੰਗਣੀ ਸ਼ੁਰੂ ਕਰ ਦਿੱਤੀ ਹੋਣੀ ਆ ਜੀ ਤੇ ਕਾਫੀ ਅੱਜ ਉੱਥੇ ਵਧੀਆ ਮਾਹੌਲ ਬਣਿਆ ਹੋਣਾ, ਭਾਵੇਂ ਕਿ ਕਿਸਾਨ ਅੰਦੋਲਨ ਦੇ ਕਰਕੇ ਥੋੜਾ ਜਿਹਾ ਫਿੱਕਾ ਵੀ ਲੱਗਦਾ ਇਹ ਤਿਉਹਾਰ। ਪਰ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਦੁੱਲਾ ਭੱਟੀ ਦੇ ਬਾਰੇ ਜ਼ਰੂਰ ਗੱਲਬਾਤ ਹੋਵੇ, ਉਹਦੇ ਬਾਰੇ ਅਸੀਂ ਬਹੁਤ ਗੱਲ ਘੱਟ ਕਰਦੇ। ਬਿਲਕੁਲ ਪਾਓ ਚਾਨਣ। ਤੇ ਸਾਡਾ ਇੱਕ ਨਾਇਕ ਆ ਦੁੱਲਾ ਭੱਟੀ ਜੀ ਕਿ ਦੁੱਲਾ ਭੱਟੀ ਸ਼ਾਇਦ ਇਸ ਕਿਸਾਨ ਜਿਹੜਾ ਸੰਘਰਸ਼ ਚੱਲ ਰਿਹਾ ਆ ਉਹ ਸੰਦਰਭ ਦੇ ਵਿੱਚ ਵੀ ਬੜਾ ਜ਼ਰੂਰੀ ਆ ਕਿ ਸਾਨੂੰ ਇਹੋ ਜਿਹੀਆਂ ਜਿਹੜੀਆਂ ਕਥਾਵਾਂ ਹੁੰਦੀਆਂ ਜਾਂ ਜਿਹੜੀ ਸੂਰਵੀਰਾਂ ਦੀਆਂ ਬਾਰਾਂ ਹੁੰਦੀਆਂ ਉਹ ਸਾਨੂੰ ਕੀ ਕਰਦੀਆਂ ਕਿ ਸਾਡੇ ਵਿੱਚ ਇੱਕ ਚਿੰਗਾਰੀ ਇੱਕ ਸੋਚ ਬਣਾ ਕੇ ਰੱਖਦੀਆਂ। ਬਹੁਤ ਸਾਰੇ ਲੋਕਾਂ ਨੇ ਮੇਰੀ ਪਹਿਲਾਂ ਵੀ ਬਹੁਤ ਵਾਰੀ ਗੱਲ ਹੋਈ ਕਿ ਸਾਨੂੰ ਦੁੱਲਾ ਭੱਟੀ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਘੱਟ ਕੰਮ ਹੋਇਆ। ਚਾਹੇ ਉਹ ਪਾਕਿਸਤਾਨ ਵਾਲੇ ਪੰਜਾਬ ਦੀ ਅਸੀਂ ਗੱਲ ਕਰ ਲਈਏ, ਚਾਹੇ ਆਪਣੇ ਵਾਲੇ, ਪਹਿਲਾਂ ਤਾਂ ਇਕੱਠਾ ਹੀ ਸੀ। ਪਰ ਦੁੱਲਾ ਭੱਟੀ ਇੱਕ ਬੜਾ ਦਲੇਰ ਸੂਰਮਾ ਤੇ ਇੱਕ ਯੋਧਾ ਹੋਇਆ ਜਿਹਦੇ ਬਾਰੇ ਕਿ ਸਾਨੂੰ ਬੜਾ ਮਾਣ ਕਰਨਾ ਚਾਹੀਦਾ ਤੇ ਅੱਜ ਉਹਦਾ ਦਿਨ ਆ ਲੋਹੜੀ ਦਾ ਤਿਉਹਾਰ ਜੇ ਆਪਾਂ ਗੱਲ ਕਰੀਏ। ਤੇ ਦੁੱਲਾ ਭੱਟੀ ਦੇ ਬਾਰੇ ਇਹ ਕਿਹਾ ਜਾਂਦਾ ਕਿ ਦੁੱਲਾ ਭੱਟੀ ਦੇ ਜਿਹੜੇ ਦਾਦਾ ਤੇ ਡੈਡੀ ਸੀ, ਦਾਦਾ ਇਹਦਾ ਸਾਂਦਲ ਸੀ, ਸਾਂਦਲ ਵਾਰ ਉਸ ਇਲਾਕੇ ਨੂੰ ਰਾਵੀ ਦੇ ਕਿਹਾ ਜਾਂਦਾ। ਤੇ ਉਹ ਸਾਂਦਲ ਸਭ ਤੋਂ ਪਹਿਲਾਂ ਜਿੱਦਾਂ ਅੱਜ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਹੈਗਾ ਕਿ ਜਿਹੜੀ ਸੈਂਟਰ ਦੀ ਸਰਕਾਰ ਆ ਉਹਨੇ ਕਾਨੂੰਨ ਬਣਾ ਦਿੱਤੇ ਜਿਹੜੇ ਕਿ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਨੇ। ਬਿਲਕੁਲ ਇਸੇ ਤਰ੍ਹਾਂ ਦੇ ਕਾਨੂੰਨ ਉਸ ਵੇਲੇ ਜਿਹੜਾ ਦਿੱਲੀ ਦਾ ਮਹਾਰਾਜਾ ਸੀ ਅਕਬਰ, ਉਹਨੇ ਕਾਨੂੰਨ ਬਣਾਏ ਕਿ ਉਹਨੇ ਲਗਾਨ ਵਧਾ ਦਿੱਤਾ ਤੇ ਜਿਹੜੇ ਇਹਨਾਂ ਦੇ ਦਾਦਾ ਸੀ ਉਹ ਲਗਾਨ ਦੇਣ ਤੋਂ ਨਾ ਕਰ ਦਿੱਤੀ ਤੇ ਉਹਨੇ ਇਹਨਾਂ ਦਾ ਕਤਲ ਕੀਤਾ, ਇਹਦੇ ਡੈਡੀ ਦਾ ਤੇ ਇਹਦੇ ਦਾਦੇ ਦਾ। ਤੇ ਉਸ ਤੋਂ ਬਾਅਦ ਇਹਨੇ ਬਦਲਾ ਲਿਆ ਦਿੱਲੀ ਤੋਂ। ਤੇ ਅੱਜ ਜਿਹੜੀ ਬਿਲਕੁਲ ਉਸੇ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਆ ਬਣੀ ਹੋਈ ਆ, ਜਦ ਕਿ ਚਾਹੀਦਾ ਅੱਜ ਇਹ ਸੀ ਕਿ ਉਹ ਲੋਹੜੀ ਦੇ ਤਿਉਹਾਰ ਨੂੰ ਦੁੱਲਾ ਭੱਟੀ ਦੇ ਨਾਲ ਜੋੜਿਆ ਜਾਂਦਾ। ਸ਼ਾਇਦ ਅਸੀਂ ਇਹਨਾਂ ਗੱਲਾਂ ਤੋਂ ਬੜੇ ਕਹਿ ਲਓ ਕਿ ਸਾਨੂੰ ਦੱਸਿਆ ਨਹੀਂ ਗਿਆ ਹੁਣ ਤੱਕ। ਜੇ ਉਸ ਗੱਲ ਨੂੰ ਆਪਾਂ ਅੱਜ ਵੀ ਦੇਖਦੇ ਕਿ ਇਹ ਹੁਣੇ ਨਹੀਂ ਹੋਇਆ, ਇਦਾਂ ਪਹਿਲਾਂ ਤੋਂ ਹੀ ਕਿਸਾਨੀ ਨੂੰ ਦਬਾਉਣ ਦਾ ਯਤਨ ਕੀਤਾ ਗਿਆ। ਪਰ ਉਹਨਾਂ ਦੇ ਵਿੱਚ ਦੁੱਲਾ ਭੱਟੀ ਵਰਗੇ ਜਿਹੜੇ ਲੋਕ ਆ ਉਹ ਉੱਠਦੇ ਆ, ਉਹਨਾਂ ਨੇ ਬਗਾਵਤ ਕੀਤੀ। ਤੇ ਦੇਖੋ ਦਿੱਲੀ ਦੇ ਨਾਲ ਅੱਜ ਦਾ ਕਿਸਾਨ ਦੇਖੋ ਇੰਨੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ। ਉਸ ਵੇਲੇ ਤਾਂ ਦੁੱਲਾ ਭੱਟੀ ਦੇ ਕੋਲ ਵੀ ਫੌਜ ਵੀ ਬੜੀ ਸੈਂਕੜਿਆਂ ਦੇ ਵਿੱਚ ਸੀਮਤ ਸੀ, ਜਿਹੜੀ ਬਹੁਤ ਸੀਮਤ ਸੀ। ਕੁਛ ਕੇ ਪਿੰਡੇ ਸੀ ਸਾਂਦਲਵਾਰ ਦੇ ਤੇ ਉਸ ਨੂੰ ਨਾਲ ਲੈ ਕੇ ਦਿੱਲੀ ਦੇ ਤਖਤ ਦੇ ਨਾਲ ਇੱਟ ਦੇ ਨਾਲ ਇੱਟ ਖੜਕਾ ਦੇਣੀ, ਇਹ ਬਹੁਤ ਇੱਕ ਵੱਡੀ ਗੱਲ ਸੀ। ਤੇ ਸਾਨੂੰ ਇਹ ਬੜਾ ਸਿੱਖਣਾ ਚਾਹੀਦਾ। ਤੇ 1599 ਦੇ ਵਿੱਚ ਇਹ ਕਿਹਾ ਜਾਂਦਾ ਕਿ ਇਹਨੂੰ ਮੌਤ ਦੀ ਸਜ਼ਾ ਦੇਤੀ ਸੀ ਅਕਬਰ ਨੇ 1599 ਦੇ ਵਿੱਚ। ਤੇ ਇਸ ਕਰਕੇ ਅੱਜ ਵੀ ਸ਼ਰਧਾ ਦੇ ਨਾਲ ਸਾਡਾ ਸਿਰ ਝੁਕਦਾ ਆ ਉਸ ਸੂਰਬੀਰ ਨੂੰ, ਦੁੱਲਾ ਭੱਟੀ ਨੂੰ, ਕਿ ਜਿਹਨੇ ਬੜੇ ਕੰਮ ਕੀਤੇ ਸੀ। ਤੇ ਨਾਲ ਦੀ ਨਾਲ ਦੇਖੋ ਇੱਕ ਜਿਹੜਾ ਇਹ ਕਿਸਾਨ ਸੰਘਰਸ਼ ਵੀ ਚੱਲਦਾ, ਉਹਦੇ ਵਿੱਚ ਅੱਜ ਦੇਖੋ ਕਿ ਜਿਹੜੀ ਚਾਹੇ ਲੰਗਰ ਪ੍ਰਥਾ ਦੀ ਆਪਾਂ ਗੱਲ ਕਰ ਲਈਏ ਜਾਂ ਹੋਰ ਸੁਵਿਧਾਵਾਂ ਦੀ ਗੱਲ ਕਰ ਲਈ, ਕਿ ਇੱਕ ਦੂਜੇ ਦੀ ਹੈਲਪ ਕਿੱਦਾਂ ਕਰਨੀ ਆ। ਇਹੋ ਜੀ ਹੈਲਪ ਜਿਹੜੀ ਆ ਦੁੱਲਾ ਭੱਟੀ ਦੀ ਵੀ ਹੁਣ ਆਪਾਂ ਪੜ੍ਹਦੇ ਆ ਜਾਂ ਬੱਚੇ ਗਾਉਂਦੇ ਆ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ। ਉਹ ਇੱਕ ਗਰੀਬ ਬ੍ਰਾਹਮਣਾਂ ਦੀ ਜਿਹੜੀਆਂ ਲੜਕੀਆਂ ਦੀ ਸ਼ਾਦੀ ਉਹ ਵੀ ਕੀਤੀ। ਇਹ ਜਿਹੜੀਆਂ ਚੀਜ਼ਾਂ ਆ ਸਾਨੂੰ ਇਤਿਹਾਸ ਦੇ ਵਿੱਚ ਜਿਹੜੀਆਂ ਜਾਣੂ ਵੀ ਕਰਵਾਉਂਦੀਆਂ, ਨਾਲ ਸਾਡੇ ਦਿਲ ਦੇ ਵਿੱਚ ਇੱਕ ਜੋਸ਼ ਵੀ ਭਰਦੀਆਂ। ਸਾਨੂੰ ਇਹ ਗੱਲਾਂ ਜ਼ਰੂਰ ਯਾਦ ਰੱਖਣੀਆਂ ਚਾਹੀਦੀਆਂ ਕਿ ਜਦੋਂ ਕਿਸੇ ਦੇ ਨਾਲ ਫਿਰ ਧੱਕਾ ਹੁੰਦਾ ਫਿਰ ਉਹ ਦੁੱਲਾ ਭੱਟੀ ਇੱਕ ਨਾ ਇੱਕ ਦਿਨ ਜ਼ਰੂਰ ਉੱਠਦਾ। ਪਰ ਇਹ ਜਿਵੇਂ ਤੁਸੀਂ ਗੱਲ ਕੀਤੀ ਵੀ ਉਹ ਜਿੱਦਾਂ ਸਿਰਫ ਇਹ ਲੋਹੜੀ ਮੰਗਣ ਤੱਕ ਗੱਲ ਸੀਮਤ ਰਹਿ ਗਈ ਜਾਂ ਦੁੱਲਾ ਭੱਟੀ, ਪਰ ਕਿਸੇ ਨੇ ਵੀ ਜਿਵੇਂ ਤੁਸੀਂ ਦੱਸਿਆ ਹਨਾ ਉਹਦੇ ਬਾਰੇ ਵੀ ਕਿਸੇ ਨੂੰ ਪਤਾ ਨਹੀਂ ਆ, ਖਾਸ ਕਰਕੇ ਗਾਂ ਜਿਹੜੀ ਯੰਗ ਜਨਰੇਸ਼ਨ, ਈਵਨ ਕਿ ਭਾਵੇਂ ਮੇਰੇ ਵਰਗੇ ਵੀ ਆ ਕਈ, ਮਤਲਬ ਉਹਨਾਂ ਨੂੰ ਪਤਾ ਨਹੀਂ ਇਹਦੇ ਬਾਰੇ। ਉਹ ਸਿਰਫ ਲੋਹੜੀ, ਲੋਹੜੀ ਦਾ ਤਿਉਹਾਰ ਆ ਗਿਆ, ਲੋਹੜੀ ਮੰਗਣੀ, ਬੱਚਿਆਂ ਨੇ ਜਾਣਾ, ਜਿੱਦਾਂ ਆਪਣੇ ਉਹ ਹੈਗਾ, ਬਸ ਉੱਥੋਂ ਤੱਕ ਸੀਮਤ ਨੇ।
ਉਹਦਾ ਕਾਰਨ ਇਹੀ ਹੈ ਕਿ ਉਹਦੇ ਵਿੱਚ ਬੱਚਿਆਂ ਦਾ ਹੁਣ ਕਸੂਰ ਨਹੀਂ, ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ। ਕਿਸੇ ਸਿਲੇਬਸ ਦੇ ਵਿੱਚ ਦੁੱਲਾ ਭੱਟੀ ਪੜਾਇਆ ਹੀ ਨਹੀਂ ਜਾਂਦਾ। ਹੋਰ ਚੀਜ਼ਾਂ ਜਿਹੜੀਆਂ ਸਾਨੂੰ ਪੜਾਈਆਂ ਜਾਂਦੀਆਂ ਜਿਹੜੀਆਂ ਕਿ ਗੈਰ ਜ਼ਰੂਰੀ ਆ। ਸਾਡੇ ਜਿਹੜੇ ਲੋਕਲ ਲੀਡਰ ਸੀ, ਲੋਕਲ, ਕਿਉਂਕਿ ਸਾਡੀਆਂ ਸਮੱਸਿਆਵਾਂ ਇੱਕ ਆ, ਸਾਡੀਆਂ ਚਾਹੇ ਕਿਸਾਨੀ ਦੀਆਂ ਆਪਾਂ ਗੱਲਾਂ ਕਰ ਲਈਏ, ਇੱਕ ਖਿੱਤਾ ਆ ਆਪਣਾ, ਜਿਹੜਾ ਖਿੱਤਾ ਆ ਇਹ ਲਾਹੌਰ ਤੋਂ ਸ਼ੁਰੂ ਹੋ ਜਾਂਦਾ, ਜਾਂ ਕਹਿ ਲਓ ਕਿ ਸਾਰਾ ਜਿਹੜਾ ਪਾਕਿਸਤਾਨ ਦਾ ਪੰਜਾਬ ਆ ਤੇ ਆਪਣਾ ਪੰਜਾਬ ਆ, ਇਹਨਾਂ ਦੀਆਂ ਸਮੱਸਿਆਵਾਂ ਇੱਕ ਆ। ਇਹਨਾਂ ਨੂੰ ਆਪਾਂ ਜਿੰਨੀ ਮਰਜ਼ੀ ਡਿਵੀਜ਼ਨ ਕਰ ਲਈਏ, ਸਾਡੀਆਂ ਜਿਹੜੀਆਂ ਭੂਗੋਲਿਕ ਹਾਲਾਤ ਥੋੜੀ ਬਦਲਣੇ। ਅਸੀਂ ਮਾਣ ਜਾ ਕੇ ਕਿਸੇ ਹੋਰ ਲੀਡਰ, ਅਸੀਂ ਅੱਜ ਕਹਿ ਦਿੰਦੇ ਆ ਕਿ ਜੀ ਅਰਜਨਟੀਨਾ ਦੇ ਵਿੱਚ ਐਡਾ ਦਾ ਲੀਡਰ ਸੀ, ਉਹ ਸਾਡਾ ਲੀਡਰ ਨਹੀਂ ਹੋ ਸਕਦਾ, ਭਾਵੇਂ ਉਹ ਜਿਹੜਾ ਮਰਜ਼ੀ ਵਧੀਆ ਹੋਵੇ। ਕਿ ਫਲਾਣੇ ਰਸ਼ੀਆ ਦੇ ਵਿੱਚ ਬਹੁਤ ਤਗੜਾ ਜੀ ਲੀਡਰ ਸੀ ਸਾਡਾ, ਉਹ ਸਾਡਾ ਲੀਡਰ ਨਹੀਂ ਹੋ ਸਕਦਾ, ਕਿਉਂਕਿ ਉੱਥੇ ਦੇ ਜਿਹੜੇ ਹਾਲਾਤ ਸੀ, ਉੱਥੇ ਦੇ ਲੋਕਾਂ ਦਾ ਰਹਿਣ ਸਹਿਣ, ਉਹਨਾਂ ਦਾ ਪਹਿਰਾਵਾ, ਉਹਨਾਂ ਦੀਆਂ ਸਮੱਸਿਆਵਾਂ ਡਿਫਰੈਂਟ ਸੀ। ਸਾਡੇ ਜਿਹੜੇ ਲੋਕਲ ਲੀਡਰ ਸੀ ਉਹ ਸਾਡੀਆਂ ਸਮੱਸਿਆਵਾਂ ਨੂੰ ਜਾਣੂ ਸੀ। ਜੋ ਅਸੀਂ ਅੱਜ ਵੀ ਸਮੱਸਿਆਵਾਂ ਨਾਲ ਜੂਝਦੇ ਹਾਂ, ਜੇ ਅਸੀਂ ਉਹਨਾਂ ਚੀਜ਼ਾਂ ਨੂੰ, ਉਹਨਾਂ ਕਿਰਦਾਰਾਂ ਨੂੰ ਯਾਦ ਕਰਦੇ ਹਾਂ, ਤਾਂ ਉਹ ਸਾਡੇ ਲਈ ਮੈਨੂੰ ਲੱਗਦਾ ਕਿ ਅਹਿਮ ਆ ਸਾਡੀ ਜ਼ਿੰਦਗੀ ਦੇ ਵਿੱਚ। ਜਿੱਦਾਂ ਤੁਸੀਂ ਗੱਲ ਕੀਤੀ ਵੀ ਆਪਣੇ ਤਾਂ ਪੜਾਇਆ ਹੀ ਨਹੀਂ ਜਾਂਦਾ ਹਨਾ, ਆਪਣੇ ਉਹ ਪੜਾਈ ਜਾਂਦੇ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ, ਦੂਜੀ ਕਦੋਂ ਹੋਈ ਸੀ, ਜਾਂ ਟੀਪੂ ਸੁਲਤਾਨ ਨੇ ਕੀ ਕੀਤਾ। ਠੀਕ ਹੈ ਵੀ ਹਿਸਟਰੀ ਪਤਾ ਹੋਣੀ ਚਾਹੀਦੀ ਆ, ਪਰ ਜਿਵੇਂ ਹੁਣ ਜਾ ਕੇ ਮੇਰੇ ਖਿਆਲ 'ਚ ਕੁਛ ਪਿੱਛੇ ਜਿਹੜੇ ਆ ਐਜੂਕੇਸ਼ਨ ਦੇ ਤਹਿਤ ਜਿਹੜੇ ਇਹਨਾਂ ਨੇ ਕੁਝ ਚੇਂਜਸ ਕੀਤੇ ਆ, ਮਤਲਬ ਜਿੱਦਾਂ 10ਵੀਂ ਤੋਂ ਬਾਅਦ ਤੁਸੀਂ ਇਹ ਵੇਖਣਾ ਵੀ ਤੁਹਾਡਾ ਇੰਟਰਸਟ ਕਾਹਦੇ 'ਚ ਆ, ਤੁਸੀਂ ਉਧਰ ਨੂੰ ਜਾ ਸਕਦੇ ਜੇ, ਡਿਪਲੋਮਾ ਕੋਈ ਕਰ ਲਓ ਜਾਂ ਤੁਹਾਨੂੰ ਕੋਈ ਕੰਮ ਕਰਨਾ ਆਵੇ। ਜਿਵੇਂ ਆਪਾਂ ਨੂੰ ਪਤਾ ਇੱਥੇ ਜਿਹੜੀਆਂ ਚੀਜ਼ਾਂ ਦੀ ਵੈਲਿਊ ਹੈ ਨਾ, ਪਰ ਆਪਣੇ ਤੋਂ ਉਹ ਮਤਲਬ ਜੋ ਮਰਜ਼ੀ, ਪਰ ਤੁਹਾਨੂੰ ਉਹ ਕੰਡੀਸ਼ਨ ਲਾਈ ਵੀ ਤੁਹਾਨੂੰ ਪੜ੍ਹਨਾ ਹੀ ਪੈਣਾ ਇਤਿਹਾਸ। ਮਤਲਬ ਇਦਾਂ ਦੇ ਜਿਹੜੇ ਦਲੇਰ ਸੂਰਮੇ ਉਹ ਇਤਿਹਾਸ ਪੜ੍ਹਾਇਆ ਨਹੀਂ ਇਹਦੇ ਵਿੱਚ ਸ਼ੁਰੂ 'ਚ ਇਦਾਂ ਹੋਣਾ ਚਾਹੀਦਾ ਕਿ ਲੋਕਲ ਪਹਿਲਾਂ ਪੜ੍ਹਾਏ ਜਾਣ, ਜਿਹੜਾ ਪਹਿਲਾ ਇਤਿਹਾਸ ਆ। ਇਹ ਨਾ ਜਦੋਂ ਤੁਸੀਂ ਗੱਲ ਕੀਤੀ ਉਹ ਵੀ ਜ਼ਰੂਰੀ ਆ, ਪਾਣੀਪਤ ਦੀ ਲੜਾਈ ਵੀ ਜ਼ਰੂਰੀ ਆ, ਹਾਂਜੀ, ਪਰ ਉਹਦੇ ਨਾਲ ਜਿੱਦਾਂ ਪਹਿਲਾਂ ਸਾਨੂੰ ਲੋਕਲੀ ਸਟਾਰਟ ਕੀਤਾ ਜਾਵੇ, ਸਾਡੇ ਪਹਿਲਾਂ ਪਿੰਡ ਤੋਂ ਇਤਿਹਾਸ ਸਟਾਰਟ ਕੀਤਾ ਜਾਵੇ। ਜਿੱਦਾਂ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋਵੇ, ਫਿਰ ਜ਼ਿਲ੍ਹਾ ਪੜਾਇਆ ਜਾਂਦਾ, ਤਹਿਸੀਲ ਪੜਾਈ ਜਾਂਦੀ ਹੈ। ਬਿਲਕੁਲ ਇਸੇ ਤਰੀਕੇ ਦੇ ਨਾਲ ਹਰ ਪਿੰਡ ਦਾ ਇਤਿਹਾਸ ਹੁੰਦਾ ਆਪਣਾ। ਆਪਣੇ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਦਰਸ਼ਕ ਦੇਖਦੇ ਆ, ਉਹਨਾਂ ਦੇ ਪਿੰਡ ਦਾ ਇੱਕ ਇਤਿਹਾਸ ਹੋਣਾ, ਉਹਨਾਂ ਦੇ ਵਿੱਚ ਕੋਈ ਨਾ ਕੋਈ ਬੰਦੇ ਨੇ ਇਦਾਂ ਦਾ ਕੰਮ ਕੀਤਾ ਹੋਣਾ, ਉਹ ਜ਼ਰੂਰ ਸਾਨੂੰ ਯਾਦ ਰੱਖਣਾ ਚਾਹੀਦਾ। ਬਹੁਤ ਸਾਰੇ ਲੋਕਾਂ ਨੇ ਕੰਮ ਕੀਤਾ, ਉਹ ਪਿੰਡ ਦੇ ਲੋਕਾਂ ਨੂੰ ਨਹੀਂ ਪਤਾ। ਕਈ ਵਾਰੀ ਕੀ ਹੁੰਦਾ ਕਿ ਆਪਾਂ ਜਾਂਦੇ ਆ, ਜਾਂ ਕਿਸੇ ਬਾਰੇ ਪਤਾ ਲੱਗਦਾ ਵੀ ਫਲਾਨਾ ਬੰਦੇ ਨੇ ਆ ਕੰਮ ਕੀਤਾ, ਜਾਂ ਕਿਤਾਬਾਂ ਦੇ ਵਿੱਚ ਪਤਾ ਲੱਗਦਾ ਕੁਝ ਬੰਦੇ ਬੱਬਾ ਲਹਿਰ ਦੇ ਵਿੱਚ ਸੀ, ਕੁਝ ਗਜ਼ਲ ਲਹਿਰ ਦੇ ਵਿੱਚ ਸੀ, ਕੁਝ ਆਜ਼ਾਦੀ ਘੁਲਾਟੀਏ ਸੀ, ਜਾਂ ਉਦੋਂ ਬਾਅਦ ਚ ਕੁਝ ਬੰਦੇ ਕਵੀ ਸੀ, ਜਾਂ ਕਿਤੇ ਬਾਹਰ ਚਲੇ ਗਏ, ਉਹਨਾਂ ਦੇ ਕੋਈ ਪਿੰਡ ਰਹਿੰਦਾ ਵੀ ਨਹੀਂ। ਜਦੋਂ ਆਪਾਂ ਪਿੰਡ ਵਿੱਚ ਜਾਂਦੇ ਆ, ਜਾ ਕੇ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਡੇ ਪਿੰਡ ਦਾ ਉਹ ਬੰਦਾ ਮਹਾਨ ਹੋਇਆ, ਉਹਨੂੰ ਪਤਾ ਹੀ ਨਹੀਂ ਹੁੰਦਾ। ਉਹਦੇ ਵਿੱਚ ਹੁਣ ਗਲਤੀ ਆ ਵੀ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ, ਕਿਉਂਕਿ ਅਸੀਂ ਉਹ ਜਿਹੜੀ ਚੀਜ਼ ਸੀ ਉਹ ਅਸੀਂ ਅੱਗੇ ਨਹੀਂ ਪਹੁੰਚਾਈ। ਉਹ ਪਹੁੰਚਾਈ ਕਿੱਦਾਂ ਜਾਣੀ ਸੀ ਕਿ ਪਿੰਡ ਦੇ ਲੋਕ ਜਿਹੜੇ ਆਪਣਾ ਇਤਿਹਾਸ ਲਿਖਦੇ, ਜ਼ਿਲ੍ਹੇ ਦੇ ਲੋਕ ਆਪਣਾ ਇਤਿਹਾਸ ਆਪਣੇ ਜ਼ਿਲ੍ਹੇ ਦਾ ਲਿਖਦੇ, ਬਿਲਕੁਲ ਸਟੇਟ ਦੇ ਜਿਹੜੇ ਲੋਕ ਆ ਉਹ ਆਪਣਾ ਇਤਿਹਾਸ ਸਟੇਟ ਲੈਵਲ ਤੇ ਲਿਖਦੇ, ਤੇ ਨਾਲ ਦੀ ਨਾਲ ਜਿਹੜੀਆਂ ਫਿਲਮਾਂ ਬਣਦੀਆਂ। ਹੁਣ ਮੈਂ ਪਿਛਲੇ ਬੜਾ ਫਿਲਮ ਮੈਂ ਦੇਖਣ ਗਿਆ ਸੀ ਦੁੱਲਾ ਜੀ, ਤੇ ਉਹ ਇਸੇ ਕਰਕੇ ਦੇਖਣ ਗਿਆ ਸੀ ਵੀ ਸ਼ਾਇਦ ਦੁੱਲਾ ਭੱਟੀ ਤੇ ਆ, ਇਸੇ ਕਰਕੇ ਬਹੁਤ ਮੇਰੇ ਮਨ 'ਚ ਇਹ ਖੁਸ਼ੀ ਸੀ ਵੀ ਮੈਂ ਉਹ ਫਿਲਮ ਦੇਖਣੀ ਆ, ਵੀ ਉਹਦੇ ਵਿੱਚ ਸ਼ਾਇਦ ਵੀ ਮੈਂ ਉਸ ਤੋਂ ਬਾਅਦ ਇੱਕ ਵਿਸ਼ਲੇਸ਼ਣ ਪਾਊਂਗਾ ਵੀ ਇਹ ਬਹੁਤ ਵਧੀਆ ਚੀਜ਼ ਆ। ਪਰ ਜਦੋਂ ਫਿਲਮ ਦੇਖੀ ਜਾਣੀ ਮੈਂ ਅੱਧ 'ਚ ਉੱਠ ਗਿਆ ਵੀ ਇਹ ਕੀ ਬਣਾ ਦਿੱਤਾ ਉਸ ਸਾਡੇ ਸ਼ਾਹਕਾਰ ਨੂੰ, ਤੇ ਉਹ ਚੀਜ਼ ਜਿਹੜੀ ਆ ਬਿਲਕੁਲ ਅਨਫਿਟ ਕਰ ਦਿੱਤੀ। ਇਸ ਕਰਕੇ ਸਾਨੂੰ ਜੇ ਅਸੀਂ ਯਾਦ ਰੱਖੀਏ ਤਾਂ ਆ ਜਿਹੜੇ ਅੰਦੋਲਨ ਆ, ਜਿਹੜੇ ਲੋਕ ਉੱਥੇ ਜੂਝ ਰਹੇ ਆ ਇੰਨੀ ਠੰਡ ਦੇ ਵਿੱਚ, ਉਹ ਇੱਕ ਨਾ ਇੱਕ ਦਿਨ ਤਾਂ ਉਹਨਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਤਾਂ ਹੈ ਨਾ, ਕਿ ਜਿਹੜਾ ਕੰਮ ਹੋਰ ਇੰਡੀਆ ਦੇ ਜਿਹੜੇ ਲੋਕ ਆ ਉਹ ਨਹੀਂ ਕਰ ਪਾਏ। ਉਹ ਜਿਵੇਂ ਤੁਸੀਂ ਗੱਲ ਕੀਤੀ ਵੀ ਉਹ ਹੁਣ ਉੱਥੇ ਦੇਖੋ ਕਿੰਨਾ ਮਤਲਬ ਵੱਡਾ ਅੰਦੋਲਨ ਚੱਲ ਰਿਹਾ, ਵੀ ਅੱਜ ਤੱਕ ਮੰਨਿਆ ਗਿਆ ਉਹਨੂੰ ਹੁਣ ਵੀ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਕਹਿ ਲਓ, ਵੀ ਇੰਗਲਿਸ਼ ਮੀਡੀਆ ਵੀ ਉਹਦੀ ਚਰਚਾ ਕਰ ਰਿਹਾ, ਮਤਲਬ ਇੰਨਾ ਸ਼ਾਂਤੀਪੂਰਵਕ ਚੱਲ ਰਿਹਾ। ਤੁਸੀਂ ਗੱਲ ਕੀਤੀ ਸੀ ਵੀ ਜਿਵੇਂ ਦੁੱਲਾ ਭੱਟੀ ਵੀ ਉਹਨੇ ਬਦਲਾ ਲਿਆ, ਵੀ ਇਦਾਂ ਕੋਈ ਨਾ ਕੋਈ ਫਿਰ ਉੱਠਦਾ ਹੀ ਆ ਹਨਾ ਸੂਰਮਾ, ਤੇ ਉਹ ਜਿੱਦਾਂ ਪੁਰਾਣੇ ਟਾਈਮ 'ਚ ਵੀ ਹੁੰਦੀਆਂ ਸੀ ਅੰਦੋਲਨ ਜੇ ਹੁੰਦੇ ਸੀ ਤਾਂ ਢਾਡੀ ਜਿਵੇਂ ਵਾਰਾਂ ਗਾਉਂਦੇ ਹੁੰਦੇ ਸੀ, ਤਾਂ ਕਿ ਮਤਲਬ ਜਿਹੜੇ ਅੱਗੇ ਫਿਰ ਲੱਗੇ ਨੇ ਯੋਧੇ ਲੱਗੇ ਨੇ ਹੋਰ, ਉਹਨਾਂ ਦੇ ਨਾਲ ਜਿਹੜੀ ਸੰਗਤ ਹੈ ਵੀ ਉਹਨਾਂ 'ਚ ਜੋਸ਼ ਭਰਿਆ ਜਾ ਸਕਿਆ ਹਨਾ। ਤੁਸੀਂ ਦੇਖੋ ਕਿ ਡਿਵੀਜ਼ਨ ਜੇ ਆਪਾਂ ਕਰ ਲਈਏ ਕਿ ਜਿਹੜੀ ਪਾਕਿਸਤਾਨ ਤੇ ਭਾਰਤ ਦੀ ਡਿਵੀਜ਼ਨ ਹੋਈ ਆ, ਉਹਦੇ ਵਿੱਚ ਖਾਸ ਸਾਜ਼ਿਸ਼ ਦੇ ਤਹਿਤ ਬੰਗਾਲ ਤੇ ਪੰਜਾਬ ਨੂੰ ਡਿਵੀਜ਼ਨ ਕੀਤੀ ਗਈ, ਇਹ ਦੋ ਸਟੇਟਾਂ ਨੂੰ ਜੀ। ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਕਿ ਪੰਜਾਬ ਦੇ ਵਿੱਚ ਇਹ ਬਗਾਵਤ ਜ਼ਿਆਦਾ ਸੀ ਤੇ ਦੂਜੇ ਪਾਸੇ ਬੰਗਾਲ 'ਚ ਹੋਰ ਕਿਸੇ ਸਟੇਟ ਦੇ ਵਿੱਚ ਏਡੀ ਜ਼ਿਆਦਾ ਬਗਾਵਤ ਨਹੀਂ ਸੀ। ਗੁਜਰਾਤ ਦਾ ਤਾਂ ਵਿੱਚ ਨਾ ਹੀ ਨਹੀਂ ਸੀ ਆਉਂਦਾ, ਮਹਾਤਮਾ ਗਾਂਧੀ ਕਰਕੇ ਪਟੇਲ ਕਰਕੇ ਜਾਣਿਆ ਜਾਂਦਾ। ਅੱਜ ਵੀ ਤੁਸੀਂ ਫੌਜ ਦੇ ਵਿੱਚ ਗੱਲ ਕਰ ਲਓ, ਬਟਾਲੀਅਨਾਂ ਬਣੀਆਂ ਹੋਈਆਂ ਆ, ਰਾਜਪੂਤਾਨਾ ਰਾਈਫਲਸ ਬਣੀਆਂ ਹੋਈਆਂ ਆ, ਠੀਕ ਹੈ, ਤੇ ਉੱਥੇ ਮਰਾਠਾ ਰਾਈਫਲਸ ਬਣੀਆਂ ਹੋਈਆਂ। ਇਹ ਇੱਕ ਹਰ ਇੱਕ ਸੂਬੇ ਦਾ ਇੱਕ ਵੱਖਰਾ ਇੱਕ ਕਿਰਦਾਰ ਆ,
ਉਹ ਜਿਹੜੇ ਕਿਰਦਾਰ ਹੁੰਦੇ ਆ ਉਹ ਕਿੱਥੋਂ ਬਣਦੇ ਆ, ਜਿਹੜੇ ਸਾਡਾ ਇਤਿਹਾਸ ਆ ਉਹ ਸਾਨੂੰ ਬਣਾਉਂਦਾ। ਸਾਡੇ ਪੰਜਾਬ ਦਾ ਇਤਿਹਾਸ ਹੀ ਆ ਕਿ ਸਾਡੇ ਭਾਵੇਂ ਸਾਡੇ ਤੱਕ ਉਹ ਗੱਲਾਂ 'ਚ ਇੱਕ ਚਿੰਗਾਰੀ ਹੁੰਦੀ ਆ, ਉਹ ਚਾਹੇ ਅਸੀਂ ਕਿਸੇ ਗੀਤ ਵਿੱਚ ਹੀ ਸੁਣੀ ਹੋਵੇ, ਉਹ ਮਨ 'ਚ ਹੋ ਜਾਂਦਾ ਵੀ ਸਾਡੇ ਪੁਰਖਿਆਂ ਨੇ ਆਹ ਕੀਤਾ ਸੀ। ਉਹ ਇੱਕ ਨਾ ਇੱਕ ਦਿਨ ਜ਼ਰੂਰ ਬਾਹਰ ਆ ਜਾਂਦਾ, ਜਿੱਦਾਂ ਇੱਕ ਮਾਈਂਡ ਦੇ ਵਿੱਚ ਹੋ ਜਾਂਦਾ ਨਾ ਕਿ ਸਬਕੌਂਸ਼ੀਅਸ ਤੌਰ ਦੇ ਉੱਤੇ ਆਪਾਂ ਕੋਈ ਚੀਜ਼ ਨੋਟ ਕਰਦੇ ਆ, ਦਿਮਾਗ ਦੇ ਤੌਰ ਦੇ ਉੱਤੇ ਕਹਿ ਲਓ ਕਿ ਉਹ ਸ਼ਾਇਦ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕੌਂਸ਼ੀਅਸਲੀ ਵੀ ਉਹ ਮੈਂ ਨੋਟ ਕਰ ਲਈ ਆ, ਪਰ ਜਿੱਦਾਂ ਲੋੜ ਪੈਂਦੀ ਆ ਉਹ ਬਾਹਰ ਆ ਜਾਂਦੀ। ਸਾਡੇ ਪਿੰਡ ਦੇ ਲਾਗੇ ਨੈਕਸਟ ਪਿੰਡ ਸਾਡੇ ਤੋਂ ਅਹਿਰਵਾ ਆ, ਤੇ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਉਦੋਂ ਉੱਥੇ ਮੇਲਾ ਨਹੀਂ ਮਤਲਬ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਪ੍ਰੋਗਰਾਮ ਹੁੰਦਾ ਸੀਗਾ, ਜਿਵੇਂ ਇਤਿਹਾਸਿਕ ਗੁਰਦੁਆਰਾ ਦਾ ਅਖੰਡ ਪਾਠ ਸਾਹਿਬ ਹੋਣਾ, ਫਿਰ ਲਾਸਟ ਵਾਲੇ ਦਿਨ ਜਿੱਦਾਂ ਢਾਡੀ ਲੱਗਦੇ ਹੁੰਦੇ ਸੀਗੇ ਉਦੋਂ, ਹਨਾ। ਤੇ ਉਹ ਬੜਾ ਮਤਲਬ ਜਦੋਂ ਉਹਨਾਂ ਨੇ ਇਤਿਹਾਸ ਸੁਣਾਉਣਾ ਤੇ ਉਹ ਜਦੋਂ ਢਾਡੀ ਫਿਰ ਆਪਣਾ ਜੋਸ਼ ਨਾਲ ਮਤਲਬ ਉਹ ਆਟੋਮੈਟਿਕ ਤੁਹਾਡੇ ਜੋਸ਼ ਭਰਿਆ ਜਾਂਦਾ। ਉਹ ਚੀਜ਼ ਮੈਨੂੰ ਹੁਣ ਇੱਥੇ ਆਪਣੇ ਹੁਣ ਜਿੱਦਾਂ ਹੋਸ਼ੋ ਹਵਾਸ ਦੇ ਵਿੱਚ ਮੈਂ ਇਹ ਵੇਖਿਆ ਵੀ ਦਿੱਲੀ ਵਾਲਾ ਅੰਦੋਲਨ ਜਿਹੜੇ ਸਾਰੇ ਕਿਸਾਨ ਪੰਜਾਬ ਹਰਿਆਣੇ ਦੇ ਪਲੱਸ ਸਾਰੀਆਂ ਸਟੇਟਾਂ ਦੇ ਕਿਸਾਨ ਉੱਥੇ ਪਹੁੰਚੇ ਆ, ਪਰ ਜਿੱਦਾਂ ਹੁਣ ਜਿਹੜੇ ਆਪਣੇ ਗਾਇਕ ਆ ਉਹਨਾਂ ਦਾ ਵੀ ਵਿੱਚ ਯੋਗਦਾਨ ਹੈਗਾ, ਮਤਲਬ ਉਹਨਾਂ ਨੇ ਵਧੀਆ ਗਾਣੇ ਗਾਏ, ਉਹਨਾਂ ਦੇ ਜਿੱਦਾਂ ਇਲਜ਼ਾਮ ਲੱਗਦੇ ਸੀ ਕਿ ਵਧੀਆ ਗਾਣੇ ਨਹੀਂ ਗਾਉਂਦੇ, ਪਰ ਜਿੱਦਾਂ ਹੁਣ ਕੰਵਰ ਗਰੇਵਾਲ ਦਾ ਗਾਣਾ ਪੇਚਾ ਪੈ ਗਿਆ ਸੈਂਟਰ ਨਾਲ, ਜਾਂ ਹੋਰ ਵੀ ਗਾਏ ਨੇ ਉਹਨਾਂ ਨੇ, ਉਹ ਬਦੋ ਬਦੀ ਤੁਹਾਨੂੰ ਸਰਤਾਜ ਨੇ ਗਾਇਆ ਹਨਾ ਗਾਣਾ, ਮਨਮੋਹਨ ਵਾਰਸ ਹੋਣਾ ਨੇ, ਉਹ ਪੜ੍ਹ ਕੇ ਵਾਕਈ ਜੋਸ਼ ਆਉਂਦਾ ਹਨਾ, ਤੇ ਉੱਥੇ ਉਹ ਚੀਜ਼ ਹੁਣ ਲਾਈਵ ਦੇਖਣ ਨੂੰ ਮਿਲ ਰਹੀ ਆ। ਬਿਲਕੁਲ, ਤੇ ਦੇਖੋ ਗਾਇਕ ਵੀ ਜਿਸ ਚੀਜ਼ ਦੀ ਡਿਮਾਂਡ ਹੋ ਜਾਂਦੀ ਆ ਖੁਦ ਨੂੰ ਹੋ ਜਾਂਦੇ ਆ। ਮੈਂ ਤਾਂ ਅੱਗੇ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਗਵਈਏ ਜਿਹੜੇ ਆ ਇਹ ਤਾਂ ਇਦਾਂ ਦੇ ਹੁੰਦੇ ਆ ਵਿਚਾਰੇ, ਇਹਨਾਂ ਦਾ ਤਾਂ ਇੱਕ ਪ੍ਰੋਫੈਸ਼ਨ ਆ, ਆਪਾਂ ਨੂੰ ਇਹ ਚੀਜ਼ ਭੁੱਲਣੀ ਨਹੀਂ ਚਾਹੀਦੀ। ਇਹਨਾਂ ਨੂੰ ਤਾਂ ਇਹ ਹੁੰਦਾ ਵੀ ਜਦੋਂ ਤਾਂ ਗੁਰਪੁਰਬ ਆ ਗਏ ਇੰਨੀ ਧਾਰਮਿਕ ਕੈਸਟਾਂ ਕੱਢਣੀਆਂ, ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਹੈ, ਉਹਨੂੰ ਤਾਂ ਇਹ ਦੇਖਣਾ ਵੀ ਪੈਸੇ ਬਣਾਉਣੇ ਆਪਾਂ। ਫਿਰ ਉਸ ਤੋਂ ਬਾਅਦ ਜਦੋਂ ਵਿਆਹ ਸ਼ਾਦੀਆਂ ਆ ਜਾਂਦੀਆਂ ਆ, ਵਿਆਹ ਸ਼ਾਦੀਆਂ ਦੇ ਵਿੱਚ ਇਹਨਾਂ ਨੇ ਫਿਰ ਭੰਗੜੇ ਵਾਲੇ ਗਾਣੇ ਕੱਢਣੇ ਸ਼ੁਰੂ ਕਰ ਦੇਣੇ ਆ, ਫਿਰ ਜਦੋਂ ਮਾਤਾ ਦੇ ਆ ਜਾਂਦੇ ਆ ਫਿਰ ਜਗਰਾਤੇ ਕੱਢਣੇ ਸ਼ੁਰੂ ਕਰ ਦਿੰਦੇ ਆ, ਜਦੋਂ ਕੁਝ ਵੀ ਨਹੀਂ ਹੁੰਦਾ ਸੀਜ਼ਨ ਆਫ ਹੁੰਦਾ ਆ, ਗਰਮੀਆਂ ਆ ਜਾਂਦੀਆਂ ਫਿਰ ਸੈਡ ਸੌਂਗ ਕੱਢਦੇ ਆ ਉਹਨਾਂ ਦਿਨਾਂ ਦੇ ਵਿੱਚ, ਕਿ ਹਰ ਇੱਕ ਇਹਨਾਂ ਨੇ ਇਹ ਦੇਖਿਆ। ਹੁਣ ਲੋਕਾਂ ਦੀ ਮੰਗ ਇਹ ਆ, ਲੋਕੀ ਹੋਰ ਕੋਈ ਸੁਣਨਾ ਨਹੀਂ ਚਾਹੁੰਦੇ, ਪਰ ਫਿਰ ਵੀ ਉਹਨਾਂ ਦੀ ਭੂਮਿਕਾ ਆਪਣੀ ਭੂਮਿਕਾ ਵਧੀਆ ਤਰੀਕੇ ਦੇ ਨਾਲ ਅਦਾ ਕਰ ਰਹੇ ਆ, ਉਹਨਾਂ ਦਾ ਪ੍ਰੋਫੈਸ਼ਨ ਆ, ਉਹ ਆਪਣਾ ਵਧੀਆ ਤਰੀਕੇ ਨਾਲ ਅਦਾ ਕੀਤਾ। ਪਰ ਦੇਖੋ ਕਿ ਪੰਜਾਬ ਦੇ ਹਰ ਲੋਕ, ਚਾਹੇ ਬੱਚੇ ਵੀ ਹੈਗੇ ਆ, ਚਾਹੇ ਬਜ਼ੁਰਗ ਆ, ਚਾਹੇ ਔਰਤਾਂ ਨੇ, ਉਹਨਾਂ ਨੇ ਬਹੁਤ ਵੱਡੀ ਭੂਮਿਕਾ ਇਸ ਅੰਦੋਲਨ ਦੇ ਵਿੱਚ ਨਿਭਾਈ ਆ। ਗੁਰਪ੍ਰੀਤ ਬਰਾੜ ਆਪਣੇ ਇੰਡਸਟਰੀ ਵੀ ਦੇ ਪੱਤਰਕਾਰ ਆ ਜਿਹੜੇ ਉਦੋਂ ਦੇ ਜਾਂਦੇ ਆ ਉੱਥੇ ਕਵਰੇਜ ਕਰਨ ਦੇ ਲਈ, ਉਹਨਾਂ ਨੇ ਦੱਸਿਆ ਵੀ ਮੈਂ ਟਰਾਲੀ ਦੇ ਵਿੱਚ, ਉਹ ਕਹਿੰਦੇ ਮੈਂ ਰਹਿਣਾ ਜਿੱਦਾਂ ਜਦੋਂ ਉੱਥੇ ਜਾਂਦਾ ਤੇ ਮੈਂ ਸੌਂਦਾ ਉੱਥੇ, ਤੇ ਉਹ ਕਹਿੰਦੇ ਵੀ ਤੁਸੀਂ ਦੇਖੋ ਵੀ ਇੰਨਾ ਹਾਰਡ ਆ ਵੀ ਰਾਤ ਨੂੰ ਕਹਿੰਦੇ ਕਦੀ ਸਿਰ ਠਰ ਜਾਂਦਾ ਸੁੱਤੇ ਪਏ, ਕਦੀ ਪੈਰ ਠਰੀ ਜਾਂਦੇ ਆ, ਕਹਿੰਦੇ ਵੀ ਜਾਣੀ ਬਜ਼ੁਰਗਾਂ ਦਾ ਅਸੀਂ ਸਾਤੋਂ ਕਹਿੰਦਾ ਸਹਿਣਾ ਔਖਾ ਹੋ ਜਾਂਦਾ, ਭਾਵੇਂ ਅਸੀਂ ਜਜ਼ਬੇ ਦੇ ਨਾਲ ਲੱਗੇ ਹੋਏ ਆ, ਪਰ ਕੁਰਬਾਨ ਜਾਈਏ ਵੀ ਜਾਣੀ ਦੂਜੇ ਦਿਨ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਕੋਈ ਦੱਸਦਾ ਨਹੀਂ ਵੀ ਰਾਤੀ ਮੈਂ ਇਦਾਂ ਤੰਗ ਹੋਇਆ ਵੀ ਇੰਨਾ ਜ਼ਿਆਦਾ। ਹੁਣ ਤੁਸੀਂ ਦੇਖੋ ਕਿ ਟਰਾਲੀ ਇੰਨੀ ਠੰਡ ਦੇ ਵਿੱਚ, ਬਿਲਕੁਲ ਜਮਾਉਣ ਵਾਲੀ ਠੰਡ ਆ, ਤੇ ਐਤਕੀ ਠੰਡ ਵੀ ਬਹੁਤ ਜ਼ਿਆਦਾ ਪਈ ਆ, ਤੇ ਉਹ ਟਰਾਲੀ ਇੱਕ ਦੇਖੋ ਲੋਹਾ ਆ ਕਿੰਨਾ ਉਹ ਠੰਡਾ ਹੋ ਜਾਂਦਾ, ਤੇ ਕੋਈ ਕਵਰਿੰਗ ਇੰਨੀ ਕੋਈ ਵਧੀਆ ਨਹੀਂ ਹੁੰਦੀ, ਫਿਰ ਵੀ ਉਹ ਜੁੜੇ ਹੋਏ ਆ, ਉਹ ਇੱਕ ਜਜ਼ਬਾ ਆ ਉਹ ਲੋਕਾਂ ਦੇ, ਤੇ ਜਿਹੜੇ ਬੰਦੇ ਪਿੱਛੇ ਕੰਮ ਸਾਂਭ ਰਹੇ ਆ ਉਹਨਾਂ ਦਾ, ਹੁਣ ਇੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਆ, ਲੱਖਾਂ ਦੀ ਗਿਣਤੀ ਦੇ ਵਿੱਚ, ਉਹਨਾਂ ਦਾ ਕੰਮ ਜਿਹੜਾ ਆ ਉਹ ਪਿੱਛੇ ਜਿਹੜੇ ਲੋਕ ਸਾਂਭ ਰਹੇ ਆ ਉਹਨਾਂ ਨੂੰ ਵੀ ਸਲਾਮ ਆ, ਉਹਨਾਂ ਦਾ ਵੀ ਇੱਕ ਜਜ਼ਬਾ ਆ, ਸਾਰਿਆਂ ਨੇ ਭੂਮਿਕਾ ਨਿਭਾਈ ਆ। ਬਿਲਕੁਲ ਬਿਲਕੁਲ, ਤੇ ਉੱਥੇ ਵੀ ਜਿਹੜਾ ਮੈਂ ਵੇਖਿਆ ਹੁਣ ਜਿੱਦਾਂ ਚਲੋ ਆਪਾਂ ਪ੍ਰੋਗਰਾਮ 3-4 ਵੀਕਾਂ ਤੋਂ ਬਾਅਦ ਕਰਨ ਲੱਗੇ ਆ, ਵੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਰਾ ਕੰਮ ਜਿੱਦਾਂ ਨਾ ਆਪਣੇ ਆਪ ਹੀ ਉਹ ਮਤਲਬ ਉਹਨਾਂ ਨੇ ਸਿਸਟਮੈਟਿਕਲੀ ਚੱਲ ਰਿਹਾ, ਵੀ ਜਿਹੜੇ ਵਲੰਟੀਅਰਸ ਕੰਮ ਕਰ ਰਹੇ ਨੇ, ਕਿਸੇ ਨੇ ਸਫਾਈ ਦਾ ਕੰਮ ਸਾਂਭਿਆ, ਕਿਸੇ ਨੇ ਕੋਈ ਕੰਮ ਸਾਂਭਿਆ, ਤੇ ਮਤਲਬ ਬੜਾ ਵਧੀਆ ਲੱਗਦਾ ਵੇਖ ਕੇ ਸਾਰਾ ਕੁਝ, ਹਨਾ। ਇਹ ਇੱਕ ਅਨੁਸ਼ਾਸਨ ਦੀ ਭਾਵਨਾ, ਤੇ ਇਸ ਗੱਲ ਦੇ ਪ੍ਰਾਊਡ ਵੀ ਕਰਨਾ ਬਣਦਾ, ਜਿੱਦਾਂ ਆਪਾਂ ਪ੍ਰਾਊਡ ਕਰਦੇ ਆ ਦੁੱਲਾ ਭੱਟੀ ਦੇ ਉੱਤੇ, ਇਹ ਪ੍ਰਾਊਡ ਮੂਵਮੈਂਟਸ ਹੁੰਦੇ ਆ। ਕੁਝ ਜਿਹੜੀਆਂ ਚੀਜ਼ਾਂ ਆ, ਕੁਝ ਇਤਿਹਾਸ ਦੇ ਵਿੱਚ ਸਾਡੇ ਤੋਂ ਇਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਆ ਜਿਹਦੇ ਉੱਤੇ ਸਾਨੂੰ ਨਮੋਸ਼ੀ ਵੀ ਹੁੰਦੀ ਆ, ਸਾਨੂੰ ਨਮੋਸ਼ੀ ਆ ਕਿ ਅਸੀਂ ਜਿੱਦਾਂ ਮੰਨ ਲਓ ਕਿ ਅਮਰੀਕਾ ਦੇ ਵਿੱਚ ਜੋ ਹੋਇਆ ਕੈਪੀਟਲ ਹਿਲਸ ਦੇ ਵਿੱਚ, ਉਹ ਇੱਕ ਨਮੋਸ਼ੀ ਹੋਈ ਉੱਥੇ ਦੇ ਲੋਕਾਂ ਨੂੰ, ਉੱਥੇ ਦੇ ਲੋਕਾਂ ਦੇ ਵਿੱਚ ਅੱਜ ਨਮੋਸ਼ੀ ਆ ਕਿ ਸਾਡੇ ਯਾਰ ਏਡਾ ਵੱਡਾ ਸਾਡਾ ਇਤਿਹਾਸ ਸੀ, ਸਾਡਾ ਡੈਮੋਕ੍ਰੇਸੀ ਦੇ ਉੱਤੇ ਅਸੀਂ ਇੱਕ ਮਾਣ ਨਾਲ ਕਹਿੰਦੇ ਸੀ ਕਿ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਆ, ਜ਼ੀਰੋ ਕਰਕੇ ਰੱਖ ਦਿੱਤੀ। ਇਸ ਕਰਕੇ ਪਰ ਇਹਨਾਂ ਕਿਸਾਨ ਅੰਦੋਲਨ ਨੇ ਇੱਕ ਨਵੀਂ ਰੂਹ ਵੀ ਫੂਕੀ ਆ ਸਾਡੇ ਕਿਰਦਾਰ ਦੇ ਵਿੱਚ। ਬਿਲਕੁਲ ਬਿਲਕੁਲ, ਤੁਸੀਂ ਜਿੱਦਾਂ ਹੁਣ ਥੋੜਾ ਜਿਹਾ ਅਮਰੀਕਾ ਵੱਲ ਗਏ, ਚਲੋ ਆਪਾਂ ਕਿਸਾਨਾਂ ਵਾਲੇ ਬੰਨੇ ਵੱਲ ਬਾਅਦ ਚ ਫੇਰ ਆਉਂਦੇ ਆ, ਪਰ ਹੁਣ ਆਪਾਂ ਟਰੰਪ ਦੀ ਗੱਲ ਕਰ ਲਈਏ ਪਹਿਲਾਂ ਥੋੜੀ ਜੀ, ਵੀ ਇਹ ਜਿੱਦਾਂ ਇੱਕ ਤਾਂ ਉਹਦਾ ਟਵਿੱਟਰ ਹੈਂਡਲ ਉਹਨੇ ਆਪਣਾ ਪਰਮਾਨੈਂਟਲੀ ਸਸਪੈਂਡ ਕਰਤਾ, ਪਰ ਦੂਜਾ ਜਿੱਦਾਂ ਇਹ ਵਿਚਾਰਾ ਨੋਬਲ ਪੁਰਸਕਾਰ ਲੈਣਾ ਚਾਹੁੰਦਾ ਸੀ ਵੀ ਮੈਂ ਸ਼ਾਂਤੀ ਕਰਾਈ ਜਾਂ ਮੈਂ ਕਰਾਉਣੀ ਆ, ਹਨਾ। ਆਪਾਂ ਪਹਿਲਾਂ ਵੀ ਮੈਨੂੰ ਮੌਕਾ ਮਿਲਿਆ ਸੀ ਤੁਹਾਡੇ ਨਾਲ 1-2 ਪ੍ਰੋਗਰਾਮ ਕਰਨ ਦਾ, ਉਹ 'ਚ ਆਪਾਂ ਗੱਲ ਕੀਤੀ ਸੀ, ਪਰ ਇਹ ਨੋਬਲ ਪੁਰਸਕਾਰ ਲੈਂਦਾ ਦੂਜੇ ਬੰਨੇ ਨੋਬਲ ਪੁਰਸਕਾਰ ਨਹੀਂ ਲੈ ਗਿਆ ਵੀ ਜਾਂਦਾ ਜਿਹੜੀ ਇਹਦੀ ਬੇਇੱਜ਼ਤੀ ਕਰਾ ਲਈ ਜਾਂ ਹੋ ਗਈ, ਜਿਹੜੀ ਤੁਸੀਂ ਹੁਣੇ ਗੱਲ ਕੀਤੀ। ਅਸਲ ਦੇ ਵਿੱਚ ਮੈਨੂੰ ਲੱਗਦਾ ਨੋਬਲ ਪ੍ਰਾਈਜ਼ ਮੈਨੂੰ ਵੀ ਹੁਣ ਯਾਦ ਆ, ਕੁਝ ਮਹੀਨੇ ਪਹਿਲਾਂ, ਕਾਫੀ ਮਹੀਨੇ ਪਹਿਲਾਂ ਆਪਾਂ ਪ੍ਰੋਗਰਾਮ ਕੀਤਾ ਸੀ, ਉਦੋਂ ਇਹ ਗੱਲ ਚੱਲੀ ਸੀ ਕਿ ਇਹਦੇ ਮਨ ਦੇ ਵਿੱਚ ਆ ਕਿ ਮੈਂ ਨੋਬਲ ਪ੍ਰਾਈਜ਼ ਲਵਾਂ। ਨੋਬਲ
ਪ੍ਰਾਈਜ਼ ਦੁਨੀਆ ਦਾ ਸਭ ਤੋਂ ਵੱਡਾ ਪ੍ਰਾਈਜ਼ ਆ ਤੇ ਇਹ ਚਾਹੁੰਦਾ ਸੀ ਵੀ ਉਹਦੇ ਵਿੱਚ ਸ਼ਾਂਤੀ ਦੇ ਲਈ ਲਿਆ ਜਾਂਦਾ, ਕਿਉਂਕਿ ਕਾਫੀ ਉਹ ਫਿਜ਼ਿਕਸ ਦੇ ਵਿੱਚ ਵੀ, ਕੈਮਿਸਟਰੀ ਦੇ ਵਿੱਚ ਵੀ, ਸਾਹਿਤ ਦੇ ਵਿੱਚ ਵੀ ਦਿੱਤਾ ਜਾਂਦਾ। ਇੱਕ ਸ਼ਾਂਤੀ ਦਾ ਉਹ ਨੋਬਲ ਪ੍ਰਾਈਜ਼ ਵੀ ਹੁੰਦਾ। ਉਹ ਸ਼ਾਂਤੀ ਦਾ ਉਸ ਬੰਦੇ ਨੂੰ ਮਿਲਦਾ ਜਿਹਨੇ ਦੁਨੀਆ ਦੇ ਵਿੱਚ ਸ਼ਾਂਤੀ ਫੈਲਾਉਣ ਦਾ ਕੰਮ ਕੀਤਾ। ਕੁਛ ਕੇ ਨੇ ਕੰਮ ਕੀਤੇ ਆ, ਜਿੱਦਾਂ ਕਿ ਇਜ਼ਰਾਈਲ ਦਾ ਆਪਾਂ ਸਮਝੌਤਾ ਰੱਖ ਲਈਏ, UAE ਦੇ ਨਾਲ, ਬਹਿਰੀਨ ਦੇ ਨਾਲ, ਜਾਰਡਨ ਤੋਂ ਬਾਅਦ, ਮਿਸਰ ਤੋਂ ਬਾਅਦ ਇਹ ਦੇਸ਼ ਇਦਾਂ ਦੇ ਸੀਗੇ ਜਿਹੜੇ ਇਹਨੇ ਕੱਟੜ ਵਿਰੋਧੀ ਇਕੱਠੇ ਕਰ ਦਿੱਤੇ। ਭਾਵੇਂ ਕਿ ਉਹਦੇ ਪਿੱਛੇ ਕਾਰਨ ਇਰਾਨ ਸੀ। ਉਹਨਾਂ ਨੂੰ ਹੁਣ ਡਰ ਲੱਗਦਾ ਆ ਕਿ ਇਰਾਨ ਜਿਸ ਤਰੀਕੇ ਦੇ ਨਾਲ ਡੇਂਜਰਸ ਬਣ ਰਿਹਾ ਉਸ ਖਿੱਤੇ ਦੇ ਵਿੱਚ, ਇਹਨਾਂ ਨੇ ਉਹਨੂੰ ਟਾਰਗੇਟ ਕਰਨ ਦੇ ਲਈ ਆਪਸ ਵਿੱਚ ਸਮਝੌਤਾ ਕਰ ਲਿਆ ਇਜ਼ਰਾਈਲ ਦੇ ਨਾਲ ਕਿ ਦੁਸ਼ਮਣ ਦਾ ਦੁਸ਼ਮਣ ਆਪਣਾ ਦੋਸਤ ਹੁੰਦਾ, ਭਾਵੇਂ ਆਪਣਾ ਦੋਸਤ ਦੁਸ਼ਮਣ ਹੀ ਹੋਵੇ ਉਹ ਵੀ, ਹਨਾ, ਇਕੱਠੇ ਹੋ ਜਾਓ ਕਿ ਜਿਹੜਾ ਵੱਡਾ ਦੁਸ਼ਮਣ ਆ ਉਹਨੂੰ ਪਹਿਲਾਂ ਮਾਰੋ। ਇਹ ਉਸ ਸਾਜ਼ਿਸ਼ ਦੇ ਅਧੀਨ ਆ, ਜਾਣੀ ਉਹ ਕਹਿ ਲਓ ਕਿ ਉਹ ਇਕੱਠੇ ਹੋਏ ਆ। ਤੇ ਉਹਦਾ ਸਿਹਰਾ ਇਹ ਟਰੰਪ ਵੀ ਲੈਂਦਾ ਫਿਰਦਾ ਸੀ ਕਿ ਮੈਂ ਬਹੁਤ, ਦੇਖੋ ਜੀ, ਸ਼ਾਂਤੀ ਦੇ ਲਈ ਕੰਮ ਕਰਦਾ। ਫਿਰ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ, ਜਿਹਦੇ ਲਈ ਇੰਨਾ ਕੁਛ ਕੰਮ ਕੀਤਾ, ਇੰਨਾ ਖੂਨ ਬਹਾਇਆ ਜਿਸ ਤਾਲਿਬਾਨ ਨੂੰ ਖਤਮ ਕਰਨ ਦੇ ਲਈ, ਸਾਮਾ ਬਿਨ ਲਦੇਨ ਮਾਰਿਆ ਗਿਆ, ਆਪਣਾ ਵੀ ਨੁਕਸਾਨ ਕਰਾਇਆ, ਉਹਨਾਂ ਦਾ ਵੀ ਨੁਕਸਾਨ। ਉਸ ਖਿੱਤੇ ਦੇ ਲੋਕ ਅੱਜ ਵੀ ਉੱਥੇ ਕਹਿ ਲਓ ਕਿ ਦੁਨੀਆ ਦੇ ਸਭ ਤੋਂ ਗਰੀਬ ਮੁਲਕਾਂ ਦੇ ਵਿੱਚ ਆਉਂਦਾ, ਵਿਕਸਿਤ ਮੁਲਕਾਂ ਦੇ ਵਿੱਚ ਆਉਂਦਾ ਅਫਗਾਨਿਸਤਾਨ। ਹੁਣ ਅਮਰੀਕਾ ਉਸੇ ਤਾਲਿਬਾਨ ਦੇ ਨਾਲ ਗੱਲ ਕਰ ਰਿਹਾ, ਜਿਹੜੀ ਆਪਣੀ ਸਰਕਾਰ, ਜਿਹੜੀ ਕਿ ਆਪਣੀ ਕਠਪੁਤਲੀ ਸਰਕਾਰ ਉੱਥੇ ਬਣਾ ਕੇ ਛੱਡੀ ਆ, ਹੁਣ ਉਹਨੂੰ ਹੀ ਇੱਕ ਕਹਿ ਲਓ ਕਿ ਗੈਰ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਉਹਨੂੰ ਕਹਿ ਦਿੱਤਾ ਚਲੋ ਜੀ ਆਪੇ ਤੁਸੀਂ ਦੇਖੋ। ਉਹ ਜਿਸ ਚੀਜ਼ ਦੇ ਲਈ ਵਿਰੋਧ ਵਿੱਚ ਉਹਨਾਂ ਨੂੰ ਖੜਾ ਕੀਤਾ ਸੀ, ਉਹਨਾਂ ਦੇ ਨਾਲ ਸਮਝੌਤਾ ਕਤਰ ਦੇ ਵਿੱਚ ਗੱਲਾਂ ਹੁੰਦੀਆਂ ਰਹੀਆਂ। ਇਸ ਕਰਕੇ ਇਹਨਾਂ ਦਾ ਇੱਕ ਦਾਅਵਾ ਸੀ ਕਿ ਮੈਂ ਜਿਹੜੇ ਕੰਮ ਕੀਤੇ ਆ ਸ਼ਾਂਤੀ ਦੇ ਲਈ, ਬਹੁਤ ਕੰਮ ਕੀਤੇ, ਪਰ ਜਿੱਦਾਂ ਦੇ ਇਹ ਵਿਵਾਦਾਂ ਤੋਂ 4 ਸਾਲ ਇਹਨਾਂ ਨੇ ਕੀਤੇ ਆ ਪਹਿਲੇ ਦਿਨ ਤੋਂ ਹੀ, ਕਿਉਂਕਿ ਬਹੁਤ ਅਮੀਰ ਵਿਅਕਤੀ ਸੀਗੇ ਇਹਨਾਂ ਨੂੰ। ਮੈਂ ਕਿਉਂਕਿ ਰਿਪਬਲਿਕ ਪਾਰਟੀ ਵਾਲੇ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀ ਕਿ ਅਸੀਂ ਇਬਰਾਹਿਮ ਲਿੰਕਨ ਦੀ ਪਾਰਟੀ ਆ। ਇਬਰਾਹਿਮ ਲਿੰਕਨ ਜਿਹਨੇ ਕਿ ਡੈਮੋਕ੍ਰੇਸੀ ਦਿੱਤੀ, ਜਿਹਨੇ ਕਿਹਾ ਵੀ ਲੋਕਾਂ ਦਾ, ਲੋਕਾਂ ਲਈ ਜਿਹੜਾ ਰਾਜ ਹੋਏਗਾ, ਲੋਕਾਂ ਦੁਆਰੇ ਚੁਣੇ ਹੋਏ ਲੋਕਾਂ ਦਾ ਰਾਜ। ਤੇ ਇਹ ਉਸੇ ਇਬਰਾਹਿਮ ਲਿੰਕਨ ਦੀ ਲੱਗਦਾ ਸੀ ਵੀ ਯਾਰ ਉਹਦੀ ਜਿਹੜੀ ਪਰੰਪਰਾ ਸੀ ਉਹ ਅੱਗੇ ਲੈ ਕੇ ਜਾਊਗਾ, ਪਰ ਇਹਨੇ ਉਹ ਭਾਵਨਾ ਹੀ ਬਦਲ ਦਿੱਤੀ। ਹੁਣ ਮੈਨੂੰ ਲੱਗਦਾ ਆ ਕਿ ਇਹਨੂੰ ਮਿਲਣਾ ਚਾਹੀਦਾ। ਉਦੋਂ ਮੈਂ ਗੱਲ ਕੀਤੀ ਸੀ ਕਿ ਇਹਨੂੰ ਮਿਲਣਾ ਨਹੀਂ ਕਦੀ, ਜਦੋਂ ਆਪਾਂ 6-7 ਮਹੀਨੇ ਪਹਿਲਾਂ ਗੱਲ ਕੀਤੀ, ਇਹਨੂੰ ਕਦੀ ਮਿਲਣਾ ਨਹੀਂ। ਪਰ ਕੈਪੀਟਲ ਹਿੱਲ ਤੋਂ ਬਾਅਦ ਹੁਣ ਮੈਂ ਕਹਿ ਸਕਦਾ ਵੀ ਇਹਨੂੰ ਮਿਲਣਾ ਚਾਹੀਦਾ। ਮਿਲਣਾ ਇਸ ਕਰਕੇ ਚਾਹੀਦਾ ਆ ਵੀ ਇਹਨੇ ਹੁਣ ਆ ਟਾਰਗੇਟ ਦੇਖੋ, ਹੁਣ 20 ਜਨਵਰੀ ਨੂੰ ਇਹਨੇ ਕਹਿ ਲਓ ਕਿ ਹੁਣ ਛੱਡ ਦੇਣਾ, ਉਹਦਾ ਪਾਵਰ ਟ੍ਰਾਂਸਫਰ ਹੋ ਜਾਣੀ ਆ। ਇਹਨੇ 10-15 ਦਿਨਾਂ ਜਦੋਂ ਰਹਿੰਦੇ ਆ ਉਦੋਂ ਦਿਖਾ ਦਿੱਤਾ ਵੀ ਮੈਂ ਆਹ ਕਰ ਸਕਦਾ ਸੀ। ਤੁਸੀਂ ਸ਼ੁਕਰ ਕਰੋ ਕਿ ਇਹਨੇ 4 ਸਾਲ ਕਿੱਦਾਂ ਸ਼ਾਂਤੀ ਦੇ ਤਰੀਕੇ ਦੇ ਨਾਲ ਕੱਢੇ ਆ। ਬਿਲਕੁਲ, ਜਿਸ ਬੰਦੇ ਨੇ ਇੰਨੇ 15 ਦਿਨਾਂ ਦੇ ਵਿੱਚ ਹੀ ਇਦਾਂ ਦੀ ਸਪੀਚ, ਹੇਟ ਸਪੀਚ ਆਪਾਂ ਕਹਿ ਸਕਦੇ, ਜਦੋਂ ਤੁਸੀਂ ਗੱਲ ਕੀਤੀ ਹੈ ਕਿ ਕਿਉਂ ਸੋਸ਼ਲ ਮੀਡੀਆ ਨੇ ਬੈਨ ਕੀਤਾ, ਉਹ ਇਸੇ ਕਰਕੇ ਕਿ ਗੱਲ ਕਰਦਾ ਕਰਦਾ ਲੋਕਾਂ ਨੂੰ ਭੜਕਾ ਦਿੰਦਾ ਸੀ। ਉਹ ਲੋਕ ਕੀ ਹੁੰਦੇ ਆ ਕਿ ਅੰਧ ਭਗਤ ਹੁੰਦੇ ਆ, ਹਰ ਪਾਰਟੀ ਦੇ ਹੁੰਦੇ ਆ, ਕੱਲੇ ਉਧਰ ਹੀ ਨਹੀਂ ਹੈਗੇ, ਆਪਣੇ ਵੱਲ ਵੀ ਬਹੁਤ ਹੈਗੇ ਆ, ਹਰ ਪਾਰਟੀ ਦੇ ਆ, ਕੱਲੇ ਇੱਕੋ ਹੀ ਪਾਰਟੀ ਦੇ ਨਹੀਂ ਹੁੰਦੇ, ਹਰ ਪਾਰਟੀ ਦੇ ਵਿੱਚ ਆ। ਤੇ ਉਹਨਾਂ ਨੇ ਜਾ ਕੇ ਜਿੱਦਾਂ ਕਹਿ ਲਓ ਕਿ ਉੱਥੇ ਹਿੰਸਾ ਕਰਨੀ ਸ਼ੁਰੂ ਕਰ ਦਿੱਤੀ। ਈਵਨ ਕਿ ਇਹਦੇ ਪਾਰਟੀ ਦੇ ਹੁਣ ਕੁਝ ਵਿਰੋਧੀ ਹੈਗੇ ਆ। ਤੇ ਉਪ ਰਾਸ਼ਟਰਪਤੀ ਦੇ ਕੋਲੋਂ ਮੰਗ ਵੀ ਕੀਤੀ ਸੀ, ਨੈਂਸੀ ਹੁਣੀ ਜਿਹੜੇ ਕਿ ਸਪੀਕਰ ਨੇ, ਉਹਨਾਂ ਨੇ ਕਿਹਾ ਸੀ ਵੀ ਇਹਨੂੰ ਰਹਿਣ ਦਾ ਹੱਕ ਨਹੀਂ, ਕਿਉਂਕਿ ਅਸੰਵਿਧਾਨਿਕ ਤਰੀਕੇ ਦੇ ਨਾਲ ਕੰਮ ਕੀਤਾ। ਇਸ ਕਰਕੇ ਹੁਣ ਪਰ ਭਾਵੇਂ ਕਿ ਮਾਈਕ ਪੈਂਸ ਜਿਹੜੇ ਕਿ ਉਪ ਰਾਸ਼ਟਰਪਤੀ ਆ, ਉਹਨਾਂ ਨੇ ਨਾ ਕਰ ਦਿੱਤੀ ਆ, ਉਹਨਾਂ ਦੇ ਕੋਲ ਇੱਕ ਅਧਿਕਾਰ ਆ ਕਿ ਉਸ ਅਧਿਕਾਰ ਦੇ ਅਧੀਨ ਉਹ ਰਾਸ਼ਟਰਪਤੀ ਨੂੰ ਅਨਫਿਟ ਡਿਕਲੇਅਰ ਕਰ ਸਕਦੇ, ਭਾਵੇਂ ਕਿ ਉਹ ਉਸੇ ਦਿਨ ਤੋਂ ਅਨਹੈਪੀ ਆ, ਖੁਸ਼ ਨਹੀਂ ਹੈਗੇ ਕਿ ਜਿਹੜਾ ਕੰਮ ਕੀਤਾ। ਕਿਉਂਕਿ ਬਾਅਦ ਦੇ ਵਿੱਚ ਵੀ ਕਹਿੰਦੇ ਰਹੇ ਆਪਣਾ, ਨਾਲੇ ਭਾਸ਼ਣ ਆ ਭੜਕਾ ਵੀ ਦਿੱਤਾ। ਫਿਰ ਇੱਕ ਵੀਡੀਓ ਵੀ ਬਾਅਦ ਵਿੱਚ ਵਾਇਰਲ ਹੋਈ, ਵੀਡੀਓ ਦੇ ਵਿੱਚ ਹੱਸਦੇ ਆ, ਸਾਰਾ ਟੱਬਰ ਖੜਾ ਉਹਦੇ ਵਿੱਚ। ਹਾਂਜੀ ਬਿਲਕੁਲ ਬਿਲਕੁਲ, ਉਹਦੇ ਵਿੱਚ ਹੱਸਦੇ ਆ ਕਿ ਲੋਕੀ ਜੇ ਦੇਖੋ ਵੀ ਕਿੱਦਾਂ ਕਰ ਰਹੇ ਆ ਮੇਰੇ ਇਸ਼ਾਰੇ ਦੇ ਉੱਤੇ। ਦੇਖੋ ਵੀ ਕਿੱਡੇ ਵੱਡੇ ਆ, ਵੀ ਦੇਸ਼ ਆਪਣਾ ਸਭ ਤੋਂ ਵੱਡਾ ਮੁਲਕ ਆ, ਤਾਂ ਕਿੱਦਾਂ ਕੰਟਰੋਲ ਰੂਮ ਦੇ ਵਿੱਚ ਖਲੋਗੇ ਤਾਂ ਵੇਖਣ ਦੇ ਹਨਾ ਵੀ ਕਿੱਦਾਂ ਤਮਾਸ਼ਾ ਹੋ ਰਿਹਾ। ਬਿਲਕੁਲ, ਕਿਉਂਕਿ ਤਮਾਸ਼ਾ ਕਰਵਾ ਰਹੇ। ਹਾਂ, ਫਿਰ ਆਪ ਹੀ ਉਹ ਲੀਕ ਕੀਤੀ ਗਈ ਵੀਡੀਓ। ਹਾਂਜੀ ਹਾਂ, ਵੀ ਮੈਂ ਦੇਖੋ ਇਦਾਂ ਹੋ ਰਿਹਾ। ਉਸ ਤੋਂ ਬਾਅਦ ਉਹ ਇਮੇਜ ਜਿਹੜੀ ਆ ਧੁੰਦਲੀ ਪੈ ਗਈ। ਹਾਂਜੀ ਹਾਂ, ਇੱਕ ਜਦੋਂ ਹੁਣ ਇਤਿਹਾਸ ਲਿਖਿਆ ਜਾਣਾ ਉਹਦੇ ਵਿੱਚ ਬਾਕੀ ਕੋਈ ਬੰਦਾ, ਜੇ ਆਪਾਂ ਕਹਿ ਲਈਏ ਉਹ ਗੱਲ ਹੋ ਗਈ ਵੀ ਕਿਆ ਹੁਆ ਬਦਨਾਮ ਹੈ, ਨਾਮ ਤਾਂ ਹੈ, ਨਾਮ ਤਾਂ ਹੈ। ਇਹ ਬੰਦਾ ਹੁਣ ਨਾ ਜ਼ਰੂਰ ਰਹੂਗਾ ਜਦੋਂ ਇਤਿਹਾਸ ਲਿਖਿਆ ਜਾਣਾ ਜਾਂ ਅਮਰੀਕਾ ਦੀਆਂ ਗੱਲਾਂ ਹੋਇਆ ਕਰਨੀਆਂ। ਹਾਂਜੀ, ਬਰਾਕ ਓਬਾਮਾ ਦਾ ਨਾਂ ਸਾਮਾ ਬਿਨ ਲਦੇਨ ਦੇ ਕਰਕੇ ਮਾਰਨ ਕਰਕੇ ਰਹਿਣਾ, ਬੁਸ਼ ਦਾ ਨਾਂ ਇਸ ਕਰਕੇ ਰਹਿਣਾ ਵੀ ਉਹਨੇ ਇਰਾਕ ਤੇ ਅਫਗਾਨਿਸਤਾਨ ਨੂੰ ਤਬਾਹ ਕੀਤਾ ਸੀ। ਉਹਨਾਂ ਨੂੰ ਸ਼ਾਇਦ ਪਿੱਛੇ ਰਹਿ ਜਾਣ, ਪਰ ਟਰੰਪ ਕਦੀ ਭੁੱਲਣਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਇਹਨੇ ਕਹਿ ਦਿੱਤਾ ਕਰੋਨਾ ਵਾਇਰਸ ਜੇ ਆਇਆ ਹੀ ਸੀ, ਕਿਸੇ ਨੇ ਸੋਚਿਆ ਵੀ ਨਹੀਂ ਸੀ, ਅਜੇ ਸ਼ੁਰੂ ਹੀ ਹੋਇਆ ਸੀ। ਇਹਨੇ ਕਹਿਤਾ ਵੀ 1.5 ਤੋਂ 2 ਲੱਖ ਹੀ ਮਾਰਨਾ ਬੰਦਾ। ਦੇਖੋ ਵਰਡਿੰਗ ਦੇਖੋ, ਹੁਣ ਤੱਕ ਮੈਨੂੰ ਲੱਗਦਾ ਵੀ 2 ਲੱਖ ਤਾਂ ਬਹੁਤ ਪਿੱਛੇ ਰਹਿ ਗਏ, 3 ਲੱਖ ਦੇ ਨੇੜੇ, 3 ਲੱਖ ਦੇ ਨੇੜੇ ਪਹੁੰਚ ਗਏ ਉੱਥੇ ਮੌਤਾਂ। ਤੇ ਅਜੇ ਵੀ
ਰੋਕਣ ਦਾ ਨਾਂ ਨਹੀਂ ਲੈ ਰਿਹਾ ਤੇ ਉਸ ਤੋਂ ਬਾਅਦ ਇਹੀ ਕਹਿੰਦੇ ਰਹੇ ਨਹੀਂ ਜੀ ਇਹ ਤਾਂ ਕੋਈ ਏਡੀ ਖਾਸ ਬਿਮਾਰੀ ਨਹੀਂ। ਜਿਹੜਾ ਤੇ ਮਹਾਦੋਸ਼ ਦਾ ਮਤਾ ਉਹ ਲੈ ਕੇ ਆ ਰਹੇ ਸੀ ਉਹ ਤੇ ਹੋ ਗਿਆ ਸਾਬਤ ਜਾਂ ਹੋਣਾ ਜਾਂ ਹੋਊਗਾ ਉਹਦੇ ਬਾਰੇ ਅੱਜ ਗੱਲ ਚੱਲ ਰਹੀ ਹੈ। ਅੱਜ ਰਾਤ ਨੂੰ ਆਪਣੇ ਟਾਈਮਿੰਗ ਦਾ ਥੋੜਾ ਜਿਹਾ ਫਰਕ ਆ ਬੁੱਧਵਾਰ ਨੂੰ, ਕਿਉਂਕਿ ਆਪਣੇ ਅੱਜ ਬੁੱਧਵਾਰ ਹੋ ਗਿਆ, ਉੱਥੇ ਬੁੱਧਵਾਰ ਨੂੰ ਇਹਦੇ ਉੱਤੇ ਡਿਸਕਸ਼ਨ ਹੋਣੀ ਆ। ਪਹਿਲਾਂ ਵੈਸੇ ਉਹਨਾਂ ਨੇ ਕਿਹਾ ਸੀਗਾ ਡੈਮੋਕ੍ਰੇਟਸ ਨੇ, ਉਹ ਪਹਿਲੇ ਦਿਨ ਤੋਂ ਹੀ ਕਹਿ ਰਹੇ ਆ। ਦੇਖੋ ਹੁਣ ਦਿਨ ਤਾਂ ਹਫ਼ਤਾ ਹੀ ਰਹਿ ਗਿਆ, ਹਾਂਜੀ ਹਾਂ, ਪਰ ਉਹ ਇਹਨਾਂ ਤੇ ਚਲਾਉਣਾ ਚਾਹੁੰਦੇ ਆ, ਇਹਨੂੰ ਬਦਨਾਮ ਕਰਕੇ ਕਹਿੰਦੇ ਹੁੰਦੇ ਆ ਵੀ ਕੂਚੇ ਤੋਂ ਬਦਨਾਮ ਕਰਕੇ ਕੱਢਣਾ। ਇਹ ਵੀ ਇੱਕ ਬਹੁਤ ਵੱਡੀ ਇੱਕ ਰਾਜਨੀਤਿਕ ਚਾਲ ਆ। ਵੈਸੇ ਤਾਂ ਇਹ ਹੁੰਦਾ ਵੀ 7 ਦਿਨਾਂ ਦੇ ਵਿੱਚ ਤਾਂ ਵੈਸੇ ਪਤਾ ਹੁੰਦਾ, ਹਾਂਜੀ ਹਾਂ, ਤੇ ਵੈਸੇ ਇਹਨੇ ਐਮਰਜੈਂਸੀ ਵੀ ਉੱਤੇ ਘੋਸ਼ਣਾ ਕੀਤੀ ਹੋਈ ਆ, ਅਜੇ ਪੰਗਾ ਲੈਣ ਤੋਂ ਇਹ ਵੀ ਨਹੀਂ ਹਟਦਾ ਤੇ ਆਪਣੇ ਆਪ ਨੂੰ ਬਿਲਕੁਲ ਕਹਿ ਰਿਹਾ ਵੀ ਮੈਂ ਜੇ ਠੀਕ ਆ। ਪਰ ਅਸੀਂ ਆਸ ਕਰਦੇ ਆ, ਕਿਉਂਕਿ ਅਮਰੀਕਾ ਹੁਣ ਤੱਕ ਇਹੀ ਦੱਸਦਾ ਰਿਹਾ ਕਿ ਅਸੀਂ ਦੁਨੀਆ ਦੇ ਝੰਡਾ ਵਧਾ ਰਿਹਾ, ਹਾਂਜੀ ਹਾਂ, ਅਸੀਂ ਜਿਹੜਾ ਆ ਬਹੁਤ ਵਧੀਆ ਕੰਮ ਕਰਦੇ ਆ, ਸਾਡੇ ਜਿੰਨਾ ਕੋਈ ਵਧੀਆ ਕੰਮ ਨਹੀਂ ਕਰਦਾ। ਫਿਰ ਇਸ ਕਰਕੇ ਉਹ ਜਦੋਂ ਕੰਟਰੀ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ, ਇਹ ਬੜੀਆਂ ਇੱਕ ਕਹਿ ਲਓ ਕਿ ਦਿਲ ਦਿਖਾਊ ਹੁੰਦੀਆਂ। ਕਿਉਂਕਿ ਫਿਰ ਇੱਕ ਘਟਨਾ ਇਹ ਵੀ ਹੋਈ ਆ ਵੀ ਉਹਦੇ ਵਿੱਚ ਇੱਕ ਬੰਦਾ ਆ, ਉਹ ਚਾਹੇ ਉਹਦੇ ਭਾਜਪਾ ਦੇ ਨਾਲ ਵੀ ਲਿੰਕ ਨਿਕਲੇ ਆ, ਉਹ ਤਿਰੰਗਾ ਝੰਡਾ ਲੈ ਕੇ ਘੁੰਮਣ ਡਿਆ। ਉਹ ਕੀ ਸੀਨ ਸੀਗਾ, ਉਹ ਤੇ ਤਿਰੰਗਾ ਚੱਕੀ ਫਿਰਦਾ ਹਨਾ। ਉਹ ਫਿਰ ਇਹੀ ਹੁੰਦਾ ਕਿ ਉਹ ਅਸਲ ਵਿੱਚ ਸ਼ੋਅ ਇਹ ਕਰਨਾ ਚਾਹੁੰਦਾ ਸੀ ਵੀ ਟਰੰਪ ਸਾਹਿਬ, ਉਹ ਆਪਣੇ ਇੱਕ ਬੰਦੇ ਨੂੰ ਉੱਥੇ ਜਾ ਕੇ ਕਹਿ ਵੀ ਦਿੱਤਾ ਸੀ ਅੱਬ ਕੀ ਬਾਤ ਟਰੰਪ ਸਰਕਾਰ, ਤੇ ਇਸ ਕਰਕੇ ਉਹ ਜਿਹੜੀ ਟਰੰਪ ਸਰਕਾਰ ਆ ਅਸੀਂ ਤੇਰੇ ਨਾਲ ਆ, ਜਿਹੜਾ ਭਾਰਤ ਆ ਸਾਡੇ ਨਾਲ ਆ, ਉਹ ਰਹਿਨੁਮਾਈ ਆ, ਮੇਰਾ ਦਿਲ ਨਾ ਛੱਡੀ। ਜੀ ਬਿਲਕੁਲ, ਠੀਕ ਹੈ। ਤੇ ਜੇ ਆਪਾਂ ਅਗਲੀ ਗੱਲ ਕਰੀਏ, ਫਿਰ ਆਪਾਂ ਕਿਸਾਨੀ ਅੰਦੋਲਨ ਵੱਲ ਲਾਈਏ, ਜਿਹੜੀ ਉਹ ਜਦੋਜਹਿਦ ਚੱਲ ਰਹੀ ਆ ਸਰਕਾਰ ਦੇ ਨਾਲ। ਮਤਲਬ ਕਿਸਾਨ ਹੁਣ ਅੜੇ ਹੋਏ ਆ ਕਿ ਜਿੱਤਾਂਗੇ ਜਾਂ ਮਰਾਂਗੇ, ਤੇ ਸਰਕਾਰ ਉਹਨੂੰ ਕਿਸੇ ਵੀ ਤਰੀਕੇ ਕਰੂਗੀ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਨਾ। ਤੇ ਉਹ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਉਹਨੂੰ ਤੁਸੀਂ ਕਿੱਦਾਂ ਵੇਖਦੇ ਹੋ? ਮਤਲਬ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਆ, ਉਹ ਜਿੱਦਾਂ ਕਹਿ ਦਿੰਦੇ ਕਮੇਟੀ ਵੀ ਇੱਕ ਹੋਰ ਕਮੇਟੀ ਵੀ ਕੰਮ ਤੇ ਮਿੱਟੀ ਉਦਾਂ ਹੀ ਹੋਊ ਜਾਂ ਕੁਝ ਤੁਹਾਨੂੰ ਉਹਦੇ 'ਚ ਮਤਲਬ? ਦੇਖੋ ਸੁਪਰੀਮ ਕੋਰਟ ਸੋਮਵਾਰ ਨੂੰ ਜੋ ਬੋਲੇ, ਉਹ ਸੁਪਰੀਮ ਕੋਰਟ ਨੂੰ ਤਾਂ ਇਦਾਂ ਲੱਗਦਾ ਸੀ ਵੀ ਉਹ ਕਿਸਾਨਾਂ ਦੇ ਬਹੁਤ ਹੱਕ ਵਿੱਚ ਆ। ਕਈ ਵਾਰੀ ਪੰਚਾਇਤਾਂ ਵੀ ਅਸੀਂ ਬਹੁਤ ਦੇਖੀਆਂ, ਸਾਡੇ ਦੋਸਤਾਂ ਨੇ ਵੀ ਪਿੰਡਾਂ ਦੇ ਵਿੱਚ ਦੇਖੀਆਂ ਹੋਣੀਆਂ ਜੀ। ਕਈ ਵਾਰੀ ਕੀ ਹੁੰਦਾ ਆ ਕਿ ਉਹ ਪਹਿਲਾਂ ਇੱਕ ਬੰਦੇ ਨੂੰ ਬਹੁਤ ਡਾਂਟ ਦਿੰਦੇ ਆ, ਕਈ ਵਾਰੀ ਕਰਨਾ ਫੇਵਰ ਹੀ ਹੁੰਦਾ ਉਹਦਾ, ਕਰਨਾ ਫੇਵਰ ਹੁੰਦਾ, ਪਰ ਉਹਨੂੰ ਡਾਂਟ ਦਿੰਦੇ ਇੰਨਾ ਜ਼ਿਆਦਾ ਵੀ ਦੂਜੀ ਧਿਰ ਨੂੰ ਇਹ ਨਾ ਲੱਗੇ, ਉਹ ਫਿਰ ਬੰਦਾ ਖੁਸ਼ ਹੋ ਜਾਂਦਾ। ਬਾਅਦ ਦੇ ਵਿੱਚ ਕਹਿਣਾ ਚਲੋ ਛੱਡੋ ਕੋਈ ਗੱਲ ਨਹੀਂ, ਇਹਨੂੰ ਮਾਫੀ ਮੰਗਵਾ ਲੈਂਦੇ, ਅਸੀਂ ਬਹੁਤ ਝੜਕ ਦਿੱਤਾ। ਬਿਲਕੁਲ ਇਸੇ ਤਰੀਕੇ ਦਾ ਹਾਲ ਸੁਪਰੀਮ ਕੋਰਟ ਦੇ ਵਿੱਚ ਹੋਇਆ ਕਿ ਸੁਪਰੀਮ ਕੋਰਟ ਨੇ ਪਹਿਲੇ ਦਿਨ ਤਾਂ ਇੰਨਾ ਜ਼ਿਆਦਾ ਝੜਕ ਦਿੱਤਾ ਮੋਦੀ ਸਰਕਾਰ ਨੂੰ ਕਿ ਉਸ ਦਿਨ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਦੇਖੋ ਜੀ ਸੁਪਰੀਮ ਕੋਰਟ ਨੇ ਕਿੱਦਾਂ ਫਟਕਾਰ ਲਾਈ ਆ ਸਰਕਾਰ ਨੂੰ। ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਕਿ ਮੋਦੀ ਸਰਕਾਰ, ਕਿਉਂਕਿ ਮੋਦੀ ਸਰਕਾਰ ਨੇ ਪਹਿਲੇ ਕਹਿ ਦਿੱਤਾ ਕਿ ਅਸੀਂ 15 ਜਨਵਰੀ ਉਹਨਾਂ ਨੇ ਰੱਖੀ ਸੀ ਮੀਟਿੰਗ ਅਗਲੀ, ਉਹ ਇਸੇ ਕਰਕੇ ਕਿ ਸੁਪਰੀਮ ਕੋਰਟ ਦੀ ਪਹਿਲਾਂ ਜੱਜਮੈਂਟ ਦੇਖੀਏ ਕੀ ਕਹਿੰਦੇ ਆ। ਦੈਟ ਮੀਨਸ ਕਿ ਉਹਨਾਂ ਦੇ ਮਨ ਦੇ ਵਿੱਚ ਵੀ ਹੈਗਾ ਸੀ। ਹੁਣ ਉਹਨਾਂ ਨੇ ਆਪਣੀ ਜਿਹੜੀ ਗੇਂਦ ਸੀ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਸੱਟ ਦਿੱਤੀ ਕਿ ਅਸੀਂ ਕਾਹਦੇ ਬਦਨਾਮ ਹੋਣਾ ਆ, ਇਹਦੇ ਸਿਰ ਪਾ ਦਿੰਦੇ ਆ। ਹੁਣ ਸੁਪਰੀਮ ਕੋਰਟ ਨੇ ਭਾਵੇਂ ਕਿਸਾਨਾਂ ਨੇ ਤਾਂ ਮੰਗ ਰੱਖੀ ਨਹੀਂ ਵੀ ਸਾਨੂੰ ਕੋਈ ਕਮੇਟੀ ਬਣਾ ਕੇ ਦਿੱਤੀ ਜਾਵੇ, ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਤਾਂ ਕਮੇਟੀ ਬਣਾਉਣੀ ਆ। ਹੁਣ ਕਮੇਟੀ ਦੇ ਵਿੱਚ ਉਹ ਭੁਪਿੰਦਰ ਸਿੰਘ ਮਾਨ ਹੁਣੀ ਵੀ ਹੈਗੇ ਆ, ਵੈਸੇ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਆ, ਕਾਫੀ ਕੰਮ ਵੀ ਉਹਨਾਂ ਨੇ ਕੀਤਾ ਆ। ਗੰਨੇ ਦੇ ਖੇਤਰ ਦੇ ਵਿੱਚ ਗੰਨੇ ਦਾ ਫਿਰ ਬਿਜਲੀ ਦਾ ਟੈਰਿਫ ਵੱਧ ਗਏ ਸੀ, ਗੰਨੇ ਸਪਲਾਈ ਦੀ ਥੋੜੀਆਂ ਸਮੱਸਿਆਵਾਂ ਸੀ, ਉਹਨਾਂ ਦੇ ਲਈ ਕੰਮ ਕੀਤਾ ਸੀ। ਫਿਰ ਇੱਕ ਕਿਸਾਨ ਯੂਨੀਅਨ ਆ, ਉਹਦੇ ਵੀ ਨੇਤਾ ਹੈਗੇ ਉਹ। ਪਰ ਜਦੋਂ ਇਹ ਬਿੱਲ ਆਏ ਆ ਉਹ ਹੱਕ ਦੇ ਵਿੱਚ ਸੀਗੇ, ਜਦੋਂ ਇਹ ਬਿੱਲ ਆਏ ਆ। ਫਿਰ ਇਹਦੇ ਵਿੱਚ ਇੱਕ ਅਨਿਲ ਕਾਨਪਤ ਹੋਣੀ, ਉਹਨਾਂ ਦਾ ਵੀ ਇੱਕ ਆਪਣਾ ਸੰਗਠਨ ਹੈਗਾ ਆ, ਉਹ ਵੀ ਸ਼ੁਰੂ ਤੋਂ ਅਖਬਾਰਾਂ ਦੇ ਵਿੱਚ ਵੀ ਲੇਖ ਲਿਖਦੇ ਰਹੇ ਆ ਵੀ ਇਹ ਤਾਂ ਜ਼ਰੂਰੀ ਆ। ਈਵਨ ਕਿ ਅੱਜ ਵੀ ਉਹ ਕਹਿ ਰਹੇ ਸੀ ਕਿ ਸੋਧ ਦੀ ਜ਼ਰੂਰਤ ਆ, ਨਾ ਕਿ ਰੱਦ ਕਰਨ ਦੀ ਜ਼ਰੂਰਤ ਹੈ। ਫਿਰ ਡਾਕਟਰ ਪ੍ਰਮੋਦ ਕੁਮਾਰ ਆ, ਉਹ ਦੂਜੇ ਆਪਣੇ ਖੇਤੀਬਾੜੀ ਦੇ ਵਿੱਚ ਰਿਸਰਚ ਦੇ ਵਿੱਚ ਪਾਲਿਸੀ ਮੇਕਿੰਗ ਦੇ ਵਿੱਚ ਕੰਮ ਕਰਦੇ ਆ, ਸਰਕਾਰੀ ਅਦਾਰਿਆਂ ਦੇ ਮੁਖੀ ਵੀ ਰਹਿ ਚੁੱਕੇ ਆ। ਇਸ ਕਰਕੇ ਇਹ ਜਿਹੜੇ ਬੰਦੇ ਆ, ਇਹ ਸਾਰਿਆਂ ਦੀ ਜੇ ਅਸੀਂ ਗੱਲ ਦੇਖੀਏ, ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਜੁੜਿਆ ਹੋਇਆ ਕੋਈ ਲਿੰਕ ਆ। ਦੂਜਾ ਆ ਕਿ ਇਹਨਾਂ ਨੇ ਪਹਿਲਾਂ ਹੀ ਹੱਕ ਦੇ ਵਿੱਚ ਹੀ ਗੱਲ ਕੀਤੀ ਹੈ। ਜਦੋਂ ਇੱਕ ਬੰਦੇ ਦੇ ਵਿੱਚ ਇੱਕ ਸਬਜੈਕਟਿਵਿਟੀ ਹੁੰਦੀ ਆ, ਮੈਂ ਮੰਨ ਲਓ ਕਿ ਅੱਜ ਇੱਕ ਵਿਚਾਰ ਰੱਖਦਾ, ਮੇਰੀ ਸਿਮਤੀ ਆ ਕਿਸੇ ਬੰਦੇ ਦੇ ਨਾਲ, ਮੇਰੀ ਕਿਸਾਨਾਂ ਦੇ ਨਾਲ ਹੀ ਸਿਮਤੀ ਆ। ਕਿਸਾਨਾਂ ਦੇ ਨਾਲ ਸਿਮਤੀ ਇਸ ਕਰਕੇ ਆ ਕਿਉਂਕਿ ਮੈਂ ਉਸ ਵਰਗ ਚੋਂ ਆਉਣਾ ਜਿਹੜੀ ਕਿ ਕਿਸਾਨੀ ਦੇ ਉੱਤੇ ਨਿਰਭਰ ਨੇ ਲੋਕ, ਜਾਂ ਸਾਡੀ ਇੱਕ ਰੋਜੀ ਰੋਟੀ ਦਾ ਸਾਧਨ ਹੈ, ਭਾਵੇਂ ਹੁਣ ਸਾਡਾ ਅੱਜ ਨਹੀਂ, ਪਰ ਸਾਡੇ ਰਿਸ਼ਤੇਦਾਰ, ਸਾਡੇ ਉੱਥੇ ਜਿਹੜੇ ਨਾਤੀ ਆ, ਉਹਨਾਂ ਦਾ ਜ਼ਰੂਰ ਕੋਈ ਨਾ ਕੋਈ ਰਿਸ਼ਤਾ ਹੈਗਾ ਆ ਜ਼ਮੀਨ ਦੇ ਨਾਲ। ਉਹ ਇੱਕ ਸਿਮਤੀ ਆ ਮੇਰੀ। ਕੱਲ ਨੂੰ ਕਿਤੇ ਵੀ ਮੈਨੂੰ ਕਿਤੇ ਲੋੜ ਪੈਂਦੀ ਆ ਮੇਰੇ ਡਿਸੀਜਨ ਦੀ, ਮੈਂ ਆਟੋਮੈਟਿਕਲੀ, ਭਾਵੇਂ ਉਹਦੇ ਵਿੱਚ ਮੇਰਾ ਕੋਈ ਦੂਜਾ ਨਾ ਹੋਵੇ, ਕੁਝ ਹੋਰ ਹੋਵੇ ਚੀਜ਼, ਪਰ ਫਿਰ ਵੀ ਮੈਂ ਉਸ ਹੱਕ ਦੇ ਵਿੱਚ ਭੁਗਤ ਜਾਣਾ।
ਹੁਣ ਇਹਨਾਂ ਨੂੰ ਕਿਹਾ ਗਿਆ ਕਿ ਇਸ ਕਮੇਟੀ ਦੇ ਮੂਹਰੇ ਪੇਸ਼ ਹੋਵੋ। ਹੁਣ ਇਸ ਕਮੇਟੀ ਦੇ ਮੂਹਰੇ ਤਾਂ ਪੇਸ਼ ਹੋਵੇ ਜੇ ਇਹ ਨਿਰਪੱਖ ਆ। ਹਾਂਜੀ, ਜੇ ਇਹਨਾਂ ਦਾ ਕੋਈ ਡਿਸੀਜਨ ਘੱਟੋ ਘੱਟ ਵੀ ਚਲੋ ਇਹਨਾਂ ਦਾ ਪਤਾ ਨਾ ਹੋਵੇ, ਪਤਾ ਨਹੀਂ ਸੁਪਰੀਮ ਕੋਰਟ ਨੇ ਕੀ ਸੋਚ ਕੇ 4 ਬੰਦਿਆਂ ਨੂੰ ਬਣਾਇਆ। ਚਾਹੀਦਾ ਤਾਂ ਇਹ ਸੀ ਕਿ ਬੰਦੇ ਉਹ ਕਹਿੰਦੇ ਕਿ ਤੁਸੀਂ ਦੇਖੋ ਕਿਸਾਨ ਯੂਨੀਅਨ ਵਾਲਿਓ, ਤੁਸੀਂ ਵੀ ਆਪਣੇ ਪੈਨਲ ਦਿਓ, ਸਰਕਾਰ ਨੂੰ ਕਹੋ ਕਿ ਤੁਸੀਂ ਵੀ ਆਪਣਾ ਪੈਨਲ ਦਿਓ ਜੀ। ਉਹਦੇ ਵਿੱਚੋਂ ਫਿਰ ਇੱਕ ਕੱਢ ਲੈਂਦੇ ਜੇ ਪੈਨਲ ਬਣਾਉਣਾ ਸੀ, ਭਾਵੇਂ ਕਿ ਉਹ ਸਹਿਮਤ ਨਹੀਂ ਤੇ ਤਾਂ ਆਪਾਂ ਚਲੋ ਰੱਖ ਲੈਂਦੇ ਆ। ਤੁਸੀਂ ਆਪ ਹੀ ਘੋਸ਼ਣਾ ਕਰਕੇ ਤੇ ਉਹ 4 ਬੰਦੇ ਜਿਹੜੇ ਆ ਦੇ ਦਿੱਤੇ ਆ। ਦੂਜਾ ਇਹ ਤੁਸੀਂ ਕਹਿ ਦਿੱਤਾ ਕਿ ਕਾਨੂੰਨ ਜਿਹੜੇ ਆ ਉਹ ਮੁਲਤਵੀ ਕਰ ਦਿੰਦੇ ਆ। ਮੁਲਤਵੀ ਕਰਨ ਦਾ ਮਤਲਬ ਕੀ ਆ ਕਿ ਤੁਸੀਂ ਹੁਣ ਘਰਾਂ ਨੂੰ ਚਲੇ ਜਾਓ, ਆਪਾਂ ਹੋਲਡ ਕਰ ਲੈਂਦੇ। ਅੱਜ ਤਾਂ ਇਹ ਜਿੱਥੇ ਅੰਦੋਲਨ ਪਹੁੰਚ ਚੁੱਕਿਆ ਅਜੇਪਾਲ ਜੀ, ਇਸ ਨੂੰ ਪਹੁੰਚਾਉਣ ਦੇ ਲਈ ਇੰਨਾ ਟਾਈਮ ਲੱਗ ਗਿਆ। ਜੇ ਹੁਣ ਅੱਜ ਘਰਾਂ ਨੂੰ ਚਲੇ ਗਏ ਮੁੜ ਕੇ ਇਦਾਂ ਇਕੱਠੇ ਨਹੀਂ ਹੋਣਾ ਤੇ ਸਰਕਾਰਾਂ ਨੇ ਹੋਣ ਵੀ ਨਹੀਂ ਦੇਣਾ, ਫਿਰ ਇਕੱਠੇ ਹੋਣ ਨਹੀਂ ਦੇਣਾ। ਲੋਕਾਂ ਦੇ ਵਿੱਚ ਇਹਦੀਆਂ ਗਲਤ ਮੈਸੇਜ ਕਿਸਾਨ ਯੂਨੀਅਨਸ ਨੂੰ ਇਹ ਪਤਾ ਆ ਕਿ ਸਾਡਾ ਉਦੋਂ ਬਾਅਦ ਦੇ ਵਿੱਚ ਕੰਮ ਜਿਹੜਾ ਆ ਖਰਾਬ ਹੋ ਜਾਣਾ। ਫਿਰ ਉਹਦੇ ਵਿੱਚ ਦੇਖੋ ਫਿਰ ਸੁਪਰੀਮ ਕੋਰਟ ਗੱਲ ਕਾਹਦੀ ਕਰਦੀ ਆ, ਇੱਕ ਅੱਤਵਾਦ ਦੇ ਉੱਤੇ ਵੀ ਗੱਲ ਕਰਦੀ ਆ, ਖਾਲਿਸਤਾਨੀ ਮੂਵਮੈਂਟ ਦੇ ਉੱਤੇ ਗੱਲ ਕਰਨ ਦੀ ਬਣਦੀ ਆ। ਇਹ ਤਾਂ ਗੱਲਾਂ ਉੱਥੇ ਕਰਨੀਆਂ ਨਹੀਂ ਚਾਹੀਦੀਆਂ। ਤੁਹਾਡਾ ਮੁੱਦਾ ਜਿਹੜਾ ਆ ਹੋ ਰਿਹਾ ਇਹ ਵੀ ਇੱਕ ਹੈਗਾ, ਭਾਵੇਂ ਕਿ ਮਾਨਯੋਗ ਸੁਪਰੀਮ ਕੋਰਟ ਆ, ਇਹ ਇੱਕ ਬਹੁਤ ਉੱਚੀ ਸੰਸਥਾ ਹੈ। ਸਾਡੇ ਦਿਲ ਦੇ ਵਿੱਚ ਅੱਜ ਵੀ ਰਿਸਪੈਕਟ ਆ, ਅਸੀਂ ਰਿਸਪੈਕਟ ਕਰਦੇ ਆ, ਮਾਨਯੋਗ ਕਹਿੰਦੇ ਆ। ਪਰ ਜਿਹੜੀਆਂ ਚੀਜ਼ਾਂ ਕਹਿ ਲਓ ਕਿ ਕਾਨੂੰਨ ਜਿਹੜੇ ਪਾਰਲੀਮੈਂਟ ਦੇ ਵਿੱਚ ਬਣੇ ਆ, ਇਹਦੇ ਉੱਤੇ ਹੀ ਬਹਿਸ ਆ ਕਿ ਜਿਹੜੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣੇ ਹੋਏ ਆ ਕਿ ਸੁਪਰੀਮ ਕੋਰਟ ਉਹਨੂੰ ਰੱਦ ਕਰ ਸਕਦੀ ਹੈ। ਸੁਪਰੀਮ ਕੋਰਟ ਜਿਹੜੀ ਕਿ ਕਾਨੂੰਨ ਦੀ ਰਖਵਾਲੀ ਆ ਜੀ, ਉਹ ਤਾਂ ਜੇ ਮੁਲਤਵੀ ਵੀ ਕਰਦੀ ਆ, ਉਹਨੂੰ ਇੱਕ ਗੱਲ ਤਾਂ ਕਹਿਣੀ ਚਾਹੀਦੀ ਸੀ ਕਿ ਮੁਲਤਵੀ ਤਾਂ ਕੀਤੀ ਜਾ ਰਹੀ ਆ ਕਿਉਂਕਿ ਇਹ ਅਸੰਵਿਧਾਨਿਕ ਆ, ਤਾਂ ਹੀ ਮੁਲਤਵੀ ਕਰ ਸਕਦੀ ਹੈ ਕਿ ਇਹਦੇ ਵਿੱਚ ਉਲੰਘਣਾ ਹੋਈ ਆ ਕਿਸੇ ਕਾਨੂੰਨ ਦੀ। ਉਹ ਚੀਜ਼ ਕਹੀ ਨਹੀਂ ਗਈ, ਉਲੰਘਣਾ ਦੀ ਗੱਲ ਨਹੀਂ ਹੋਈ। ਵੈਸੇ ਕਹੀ ਜਾਂਦੇ ਅਸੀਂ ਮੁਲਤਵੀ ਕਰ ਦਿੰਦੇ ਆ ਕਿਉਂਕਿ ਇੱਥੇ ਹਿੰਸਾ ਦਾ ਡਰ ਆ। ਦੈਟ ਮੀਨਸ ਕਿ ਤੁਸੀਂ ਵੀ ਸਰਕਾਰ ਦੇ ਹੱਕ ਦੇ ਵਿੱਚ ਭੁਗਤਦੇ ਹੋ। ਇਸ ਕਰਕੇ ਬੜਾ ਸ਼ੱਕ ਆ ਕਿ ਜਿਹੜੀ ਸੁਪਰੀਮ ਕੋਰਟ ਆ 1970 ਵਰਗੇ ਹਾਲਾਤ ਜਿਹੜੇ ਆ ਬਿਲਕੁਲ ਬਣਦੇ ਜਾ ਰਹੇ ਆ। ਜੇ ਸਾਡੇ ਦੋਸਤ ਆ ਇਤਿਹਾਸ ਦੇ ਉੱਤੇ ਨਜ਼ਰ ਮਾਰ ਕੇ ਦੇਖਣ, 1970 ਦੇ ਵਿੱਚ ਵੀ ਜਾਂ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਬਣ ਚੁੱਕੇ ਪਹਿਲਾਂ ਵੀ, ਇੰਦਰਾ ਗਾਂਧੀ ਦੇ ਵੇਲੇ। ਹੁਣ ਬਿਲਕੁਲ ਉਸੇ ਤਰੀਕੇ ਦੇ ਨਾਲ ਹੁਣ ਵੀ ਬਣ ਚੁੱਕੇ ਆ। ਪਰ ਉਹੀ ਆ ਨਾ, ਫਿਰ ਉਦਾਂ ਜਿਵੇਂ ਤੁਸੀਂ ਕਿਹਾ ਵੀ ਆਪਾਂ ਹਜੇ ਵੀ ਕਹਿੰਦੇ ਮਾਨਯੋਗ ਅਦਾਲਤ, ਮਾਨਯੋਗ ਕੋਰਟਸ ਕਹਿੰਦੇ ਆਪਾਂ, ਹਨਾ, ਤੇ ਸਾਨੂੰ ਆਪਦੇ ਸੰਵਿਧਾਨ ਤੇ ਵੀ ਭਰੋਸਾ ਆ। ਪਰ ਫਿਰ ਇਹੋ ਜਿਹੇ ਕੁਝ ਕਾਰਨ ਬਣਦੇ ਜਿੱਦਾਂ ਆਪਾਂ ਪਿੱਛੇ ਵੀ ਦੇਖਿਆ ਵੀ ਜਿਹੜੇ ਚੀਫ ਜਸਟਿਸ ਹੁੰਦੇ ਆ ਉਹ ਜਿਹੜੇ ਫੈਸਲੇ ਦਿੰਦੇ ਆ ਸਰਕਾਰ ਦੇ ਹੱਕ 'ਚ ਦੇ ਦਿੰਦੇ ਆ, ਪਰ ਉਹਨਾਂ ਨੂੰ ਘੁਮਾ ਫਿਰਾ ਕੇ ਫਿਰ ਤੁਹਾਡੇ ਮੇਰੇ ਵਰਗੇ ਵੇਖਦੇ ਆ ਮਤਲਬ ਵੀ ਯਾਰ ਇਹ ਇਦਾਂ ਕਿੱਦਾਂ ਹੋ ਗਿਆ। ਪਰ ਉਹ ਥੋੜੇ ਚਿਰ ਬਾਅਦ ਪਤਾ ਲੱਗਦਾ, ਮਹੀਨੇ 2 ਮਹੀਨੇ ਬਾਅਦ ਜਦੋਂ ਉਹਨਾਂ ਦੀ ਜੌਬ ਫਿਨਿਸ਼ ਹੋ ਜਾਂਦੀ ਆ ਤੇ ਉਹ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਰਾਜ ਸਭਾ ਜਾਂ ਲੋਕ ਸਭਾ 'ਚ ਕਿਤੇ ਵੀ ਉਹਨਾਂ ਨੂੰ ਉਹ ਤੁਸੀਂ ਰੰਜਨ ਗੋਗੋਈ ਸਾਹਿਬ ਦੀ ਗੱਲ ਕਰਦੇ ਆ। ਪਰ ਦੇਖੋ ਹੁਣ ਲੋਕਾਂ ਨੂੰ ਇੱਕ ਜ਼ਰੂਰ ਪਤਾ ਲੱਗਣ ਲੱਗ ਗਿਆ ਕਿ ਡਾਕਟਰ ਅੰਬੇਡਕਰ ਉਹ ਸਾਰੇ ਵਰਗਾਂ ਲਈ ਕੰਮ ਕਰਦਾ ਸੀ। ਪਹਿਲਾਂ ਤਾਂ ਇਹੀ ਸੋਚਦੇ ਰਹੇ ਵੀ ਉਹ ਦਲਿਤਾਂ ਲਈ ਕੰਮ ਕਰਦਾ ਰਿਹਾ। ਇਸ ਅੰਦੋਲਨ ਤੋਂ ਬਾਅਦ ਪਤਾ ਲੱਗ ਗਿਆ ਵੀ ਉਹਨੇ ਤੁਹਾਡੇ ਹੱਕਾਂ ਦੇ ਲਈ ਕਿੰਨਾ ਕੰਮ ਕੀਤਾ ਸੀ। ਉਹਨੇ ਪਹਿਲਾਂ ਹੀ ਕਹਿ ਦਿੱਤਾ ਵੀ ਇਹ ਸਟੇਟ ਦਾ ਮੁੱਦਾ ਐਗਰੀਕਲਚਰ, ਉਹਨੂੰ ਪਤਾ ਸੀ ਵੀ ਨਹੀਂ ਟੰਗ ਜਾਣ ਕੇ ਅੜਾਉਣੀ ਵਿੱਚ। ਉਹਨੇ ਸਟੇਟ ਦਾ ਮੁੱਦਾ ਰੱਖਿਆ ਸੀ ਜਿਹਦੇ ਕਰਕੇ ਬਚੇ ਹੋਏ ਸੀ ਅੱਜ ਤੱਕ। ਫਿਰ ਦੂਜਾ ਕਿ ਇੱਕ ਰਿਜ਼ਰਵੇਸ਼ਨ ਵਿਰੋਧੀ ਬੜੀ ਇੱਕ ਲਹਿਰ ਚੱਲਦੀ ਆ ਕਿ ਰਿਜ਼ਰਵੇਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਉਹਦੇ ਵਿੱਚ ਹੈਗੀ ਆ ਰਿਪਰੈਜ਼ੈਂਟੇਸ਼ਨ, ਕਿ ਰਿਪਰੈਜ਼ੈਂਟੇਸ਼ਨ ਹਰ ਵਰਗ ਨੂੰ ਦਿੱਤੀ ਜਾਵੇ। ਕਿਉਂਕਿ ਇੱਕ ਹੁਣ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਦੇਖ ਲਓ ਕਿ ਉਹਦੇ ਵਿੱਚ ਰਿਜ਼ਰਵੇਸ਼ਨ ਜਾਂ ਰਿਪਰੈਜ਼ੈਂਟੇਸ਼ਨ ਆ ਉਹ ਪੂਰੀ ਹੈ ਨਹੀਂ। ਇੱਕ ਖਾਸ ਵਰਗ ਦੇ, ਇੱਕ ਖਾਸ ਜਾਤ ਦੇ ਲੋਕ ਉੱਥੇ ਬੈਠੇ ਹੋਏ ਆ। ਤੁਸੀਂ ਸਾਰਾ ਉੱਥੇ ਦਾ ਡਾਟਾ ਕੱਢ ਕੇ ਦੇਖ ਲਿਓ ਕਿ ਉੱਥੇ ਲੋਕ ਕੌਣ ਬੈਠੇ ਹੋਏ ਆ। ਉਹ ਇੱਕ ਦੂਜੇ ਦੇ ਆਪਾਂ ਭਾਈ ਭਤੀਜਾਵਾਦ ਗੱਲਾਂ ਕਰਦੇ ਆ ਕਿ ਭਾਈ ਭਤੀਜਾਵਾਦ ਸਾਡੀ ਰਾਜਨੀਤੀ ਦੇ ਵਿੱਚ ਹੋ ਗਿਆ। ਸਾਡੇ ਭਾਈ ਭਤੀਜਾਵਾਦ ਸੁਪਰੀਮ ਕੋਰਟ ਦੇ ਵਿੱਚ ਆ। ਇਹਦੇ ਉੱਤੇ ਬਹੁਤ ਸਾਰੀਆਂ ਕਿੰਤੂ ਪ੍ਰੰਤੂ ਹੁੰਦੀਆਂ ਵੀ ਜਿਹੜੀ ਸਿਲੈਕਸ਼ਨ ਹੁੰਦੀ ਆ ਸੁਪਰੀਮ ਕੋਰਟ ਦੇ ਜੱਜਾਂ ਦੀ, ਇਹਦੇ ਲਈ ਕੋਈ ਟੈਸਟ ਹੀ ਹੈ ਨਹੀਂ। ਇਹਦੇ ਵਿੱਚ ਸਿਫਾਰਸ਼ੀ ਬੰਦੇ, ਕਾਨੂੰਨ ਮੰਤਰੀ ਸਾਰਿਆਂ ਦਾ ਸਿਰਫ ਇੱਕ ਚਿੱਠੀ ਪਾ ਦਿੱਤੀ ਜਾਂਦੀ ਆ ਸੁਪਰੀਮ ਆਪਣੇ ਰਾਸ਼ਟਰਪਤੀ ਸਾਹਿਬ ਨੂੰ, ਸਿਫਾਰਿਸ਼ ਕਰ ਦਿੱਤੀ, ਉਹ ਬੰਦੇ ਚੋਣ ਹੋ ਜਾਂਦੇ। ਫਿਰ ਉਹ ਭਾਈ ਭਤੀਜਾ ਇੱਕ ਦੂਜੇ ਦੇ ਰਿਸ਼ਤੇਦਾਰ ਕਿਉਂ ਉੱਥੇ ਚੋਣ ਹੋ ਜਾਂਦੇ ਆ। ਫਿਰ ਇਸੇ ਕਰਕੇ ਇਹੋ ਜਿਹੇ ਕਾਨੂੰਨ ਜਿਹੜੇ ਆ ਉਹਦੇ ਵਿੱਚ ਉਹੋ ਜਿਹਾ ਕਿਹਾ ਜਾਂਦਾ। ਇਸ ਕਰਕੇ ਜਿਹੜਾ ਰਿਪਰੈਜ਼ੈਂਟੇਸ਼ਨ ਦਿੱਤੀ ਗਈ, ਰਿਜ਼ਰਵੇਸ਼ਨ ਇਸੇ ਕਰਕੇ ਦਿੱਤੀ ਗਈ ਸੀ ਕਿ ਹਰ ਚੀਜ਼ ਦੇ ਵਿੱਚ ਹਰ ਵਰਗ ਦਾ ਬੰਦਾ ਬੈਠਾ ਹੋਵੇ। ਅੱਜ ਸੁਪਰੀਮ ਕੋਰਟ ਦੇ ਵਿੱਚ ਕੋਈ ਕਿਸਾਨੀ ਦੇ ਨਾਲ ਰਿਲੇਟਡ ਬੰਦਾ ਬੈਠਾ ਹੁੰਦਾ, ਉਸ ਗੱਲ ਨੂੰ ਜ਼ਿਆਦਾ ਅੰਡਰਸਟੈਂਡ ਕਰ ਸਕਦਾ ਹੈ। ਅੱਜ ਉਸ ਸੁਪਰੀਮ ਕੋਰਟ ਦੇ ਵਿੱਚ ਕੋਈ ਹੋਰ ਕਿਸੇ ਵਰਗ ਦਾ ਬੰਦਾ ਬੈਠਾ ਹੋਵੇ ਜਿਹੜਾ ਨਿਰਪੱਖ ਹੁੰਦਾ, ਉਹ ਸ਼ਾਇਦ ਹੋਰ ਵੀ ਵਧੀਆ ਤਰੀਕੇ ਦੇ ਨਾਲ ਗੱਲ ਕਰ ਸਕਦਾ ਹੈ। ਪਰ ਜਦੋਂ ਤੁਸੀਂ ਇੱਕ ਖਾਸ ਥਿੰਕਿੰਗ ਵਾਲੇ ਲੋਕ ਉੱਥੇ ਬਿਠਾ ਦਿੰਦੇ ਆ ਜਿਹੜੇ ਕਿ ਹੁਣ ਈਵਨ ਕਿ ਮਾਰਕੰਡੇ ਕਾਟਜੂ ਕਾਫੀ ਨਾਂ ਆ ਉਹਨਾਂ ਦਾ, ਉਹ ਕਿੰਤੂ ਪ੍ਰੰਤੂ
ਪ੍ਰੰਤੂ ਕਰਨ ਲੱਗ ਗਏ ਆ। ਇਦੋਂ ਇਲਾਵਾ ਆਪਾਂ ਪਿਛਲੇ ਗਗੋਈ ਸਾਹਿਬ ਦੀ ਗੱਲ ਕੀਤੀ ਹੈ, 4 ਬੰਦੇ ਬਗਾਵਤ ਕਰ ਗਏ ਸੀ, ਪ੍ਰੈਸ ਕਾਨਫਰੰਸ ਕਰ ਗਏ ਸੀ 2018 ਦੇ ਵਿੱਚ ਕਿ ਅਸੀਂ ਜਿਹੜਾ ਆ ਬਿਲਕੁਲ ਮਿਸ਼ਰਾ ਸਾਹਿਬ ਤੇ ਮਿਸ਼ਰਾ ਸਾਹਿਬ ਉਹਨਾਂ ਦੇ ਰਿਸ਼ਤੇਦਾਰ ਪਹਿਲਾਂ ਵੀ ਚੀਫ ਜਸਟਿਸ ਹੁੰਦੇ ਸੀ, ਗਾਹਾਂ ਪਤਾ ਨਹੀਂ ਦਾਦਾ ਸੀ ਸ਼ਾਇਦ ਉਹਨਾਂ ਦਾ, ਫਿਰ ਉਹ ਪੋਤਾ ਵੀ ਬਣਿਆ। ਇਹ ਫਿਰ ਇੱਕ ਪਰਿਵਾਰ ਦੇ ਇਦਾਂ ਕਿੱਦਾਂ ਆਈ ਜਾਂਦੇ, ਹੋਰ ਕਿਸੇ ਕੋਲ ਇਹ ਕਿੱਦਾਂ ਕਿਉਂ ਨਹੀਂ ਬਈ? ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਇਹ ਕਿੰਤੂ ਪ੍ਰੰਤੂ ਬਣਦਾ ਇਹਨਾਂ ਦੇ ਉੱਤੇ। ਪਰ ਮਾਣਯੋਗ ਅਦਾਲਤ ਜਿੱਦਾਂ ਆਪਾਂ ਕਹਿੰਦੇ ਆ, ਮਾਣਯੋਗ ਅਦਾਲਤ ਨੂੰ ਇਹ ਨਹੀਂ ਪਤਾ ਵੀ ਅੱਜ ਕੱਲ੍ਹ ਲੋਕ ਥੋੜੇ ਜਿਹੇ ਸਿਆਣੇ ਹੋ ਗਏ, ਹੁਣ ਪਹਿਲੀਆਂ ਗੱਲਾਂ ਨਹੀਂ ਰਹੀਆਂ। ਦਾ ਲੀਡਰ ਵੀ ਆ, ਬੇਸ਼ੱਕ ਆਪਾਂ ਗੱਲਾਂ ਕਰਦੇ ਹੁੰਦੇ ਆ ਵੀ ਉਹ ਪਹਿਲੀਆਂ ਗੱਲਾਂ ਨਹੀਂ ਰਹੀਆਂ। ਪਹਿਲਾਂ ਤੇ ਚਲੋ ਅਖਬਾਰ ਦੇ ਵਿੱਚ ਬਿਆਨ ਛਪਦਾ ਸੀ, ਅਖਬਾਰ ਫਿਰ ਫੋਲਣੀ ਪੈਂਦੀ ਸੀ ਵੀ ਦਲਜੀਤ ਸਿੰਘ ਨੇ ਇੱਥੇ ਕੀ ਬਿਆਨ ਦਿੱਤਾ ਤੇ ਅੱਗੇ ਜਾ ਕੇ ਕੀ ਬਿਆਨ ਦਿੱਤਾ, ਹਨਾ। ਹੁਣ ਤੇ ਅਗਲਾ ਫੱਟ ਦੇਣੀ ਵੀਡੀਓ ਪਾਉਂਦਾ ਵੀ ਆ ਕੱਲ ਤੁਸੀਂ ਆਹ ਕਿਹਾ, ਅੱਜ ਤੁਸੀਂ ਆਹ ਕਹਿ ਰਹੇ ਹੋ। ਤੇ ਜਿੱਦਾਂ ਮਾਣਯੋਗ ਅਦਾਲਤ ਵੀ ਇਹਨਾਂ ਨੇ 2 ਦਿਨ ਤੇ ਪਹਿਲਾਂ ਪੂਰੀ ਹਵਾ ਬਣਾਤੀ ਵੀ ਅਦਾਲਤ ਸਰਕਾਰ ਨੂੰ ਕਹਿ ਰਹੀ ਹੈ ਹੋਲਡ ਕਰੋ ਕਾਨੂੰਨ, ਜਾਂ ਰੱਦ ਕਰੋ, ਜਾਂ ਹੋਲਡ ਕਰੋ, ਹਨਾ। ਸਾਰਿਆਂ ਨੇ ਇੱਕ ਵੇਵ ਬਣਾਤੀ ਵੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਝਿੜਕਿਆ, ਇਹ ਉਹ ਫਲਾਣੀ ਸਿੱਧੀ ਗੱਲ, ਭਰੋਸਾ ਕਾਇਮ ਕਰ ਲਿਆ ਤੇ ਮੁੜ ਕੇ ਆਹ ਸੱਪ ਕੱਢਤਾ ਵੀ ਉਹ ਜਿਹੜੇ 5 ਬੰਦੇ 4 ਬੰਦੇ ਪਹਿਲਾਂ ਹੀ ਉਹਨਾਂ ਦੀ ਹਮਾਇਤ ਕਰ ਰਹੇ ਆ, ਉਹਨਾਂ ਦੀ ਕਮੇਟੀ ਬਣਾਤੀ। ਬਿਲਕੁਲ। ਤੇ ਇਹ ਅਦਾਲਤ ਨੂੰ ਨਹੀਂ ਸਮਝ ਲੱਗਦੀ ਵੀ ਯਾਰ ਹੁਣ ਲੋਕੀ ਸਿਆਣੇ ਹੋ ਚੁੱਕੇ ਆ। ਦੇਖੋ ਇਹੀ ਇੱਕ ਕਾਰਨ ਹੈਗਾ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੀ ਆ। ਹਾਂਜੀ। ਪਰ ਜੇ ਤੁਸੀਂ ਮੈਜੋਰਟੀ ਜਿਹੜਾ ਲੋਕ ਆ ਉਹ ਅੱਜ ਵੀ ਡਿਪੈਂਡੈਂਟ ਹੈਗੇ ਆ ਟੀਵੀ ਦੇ ਉੱਤੇ। ਆਪਣਾ ਜੇ ਪ੍ਰੋਗਰਾਮ ਦੀ ਆਪਾਂ ਗੱਲ ਕਰੀਏ, ਆਪਾਂ ਕਿੱਥੇ ਤੱਕ ਪਹੁੰਚ ਰਹੇ ਆ, ਆਪਾਂ ਆਪਣਾ ਕੰਮ ਕਰ ਰਹੇ ਆ, ਪਰ ਅਸੀਂ ਸਾਡੀ ਪਹੁੰਚ ਕਿੱਥੇ ਆ? ਜਿਹੜਾ ਤੁਸੀਂ ਅੰਦੋਲਨ ਵੀ ਦੇਖ ਲਓ, ਇਹਦੇ ਵਿੱਚ ਜਿਹੜਾ ਵਿਦੇਸ਼ੀ ਮੀਡੀਆ ਆ ਜਾਂ ਸਾਡੇ ਵਰਗੇ ਜਿਹੜੇ ਲੋਕ ਨੇ ਛੋਟੇ ਮੀਡੀਆ ਵਾਲੇ, ਇਹਨਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਆ। ਈਵਨ ਕਿ ਜਿਹੜੇ ਬੰਦੇ ਵੈਸੇ ਲਾਈਵ ਹੋ ਜਾਂਦੇ ਆ, ਜਿਨ੍ਹਾਂ ਨੇ ਵੈਸੇ ਕਦੀ ਕੋਈ ਸੋਚਿਆ ਵੀ ਨਹੀਂ ਸੀ, ਕਿਸਾਨਾਂ ਨੇ ਜਾਂ ਉਹਨਾਂ ਦੇ ਬੱਚਿਆਂ ਨੇ ਵੈਸੇ ਲਾਈਵ ਹੋ ਕੇ ਗੱਲਾਂ ਕਰਦੇ ਰਹੇ। ਤੁਸੀਂ ਸੋਚੋ ਜੇ ਸੋਸ਼ਲ ਮੀਡੀਆ ਨਾ ਹੁੰਦਾ ਕਿੰਨਾ ਮਾੜੀ ਹਾਲਾਤ ਬਣਨੇ ਸੀ। ਜੇ ਇਸ ਤਰੀਕੇ ਦੇ ਨਾਲ ਹੁਣ ਅੱਜ ਦੀਆਂ ਤੁਸੀਂ ਉੱਥੇ ਨਿਊਜ਼ ਦੇਖੋ, ਉਹਦੇ ਵਿੱਚ ਕੀ ਬਣਾਇਆ ਜਾ ਰਿਹਾ ਕਿ ਕੀ ਕਿਸਾਨ ਹੁਣ ਸੁਪਰੀਮ ਕੋਰਟ ਨੂੰ ਵੀ ਬਗਾਵਤ ਕਰਨਗੇ। ਉਹ ਇੱਕ ਹੁਣ ਮਾਹੌਲ ਤਿਆਰ ਕੀਤਾ ਜਾ ਰਿਹਾ। ਹਾਂ, ਉਹ ਮਤਲਬ ਹੈਡਿੰਗ ਇਦਾਂ ਦੇ ਪਾ ਕੇ ਉਹਦੇ ਨਾਲ ਕੀ ਹੋਵੇ ਕਿ ਕੱਲ ਨੂੰ ਜੇ ਗਵਰਨਮੈਂਟ ਨੂੰ ਕੋਈ ਫੋਰਸ ਵੀ ਵਰਤਣੀ ਪਵੇ, ਉਹਨੂੰ ਇਹ ਕਹਿਣਾ ਪਵੇ ਜੀ ਦੇਖੋ ਸਰਕਾਰ ਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਇਹ ਕੰਮ ਕਰਨਾ ਪਿਆ, ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਸੀ, ਸੁਪਰੀਮ ਕੋਰਟ ਦੇ ਜਿਹੜੇ ਆਰਡਰ ਆ ਉਹਦੇ ਲਈ ਕੰਮ ਕਰਨ ਦੇ ਲਈ ਉਹਨੂੰ ਇਹ ਕੰਮ ਕਰਨਾ ਪਿਆ, ਕਿਉਂਕਿ ਉਹ ਬੜੀ ਮਾਣਯੋਗ ਅਦਾਲਤ ਆ। ਅਸੀਂ ਉਹਦਾ ਕਹਿਣਾ ਬਹੁਤ ਮੰਨਦੇ ਆ, ਪਰ ਜੇ ਕਹਿਣਾ ਮੰਨਣ ਦੀ ਗੱਲ ਹੈ, ਜਿਹੜੇ ਬਾਕੀ ਸੁਪਰੀਮ ਕੋਰਟ ਦੀਆਂ ਜਿਹੜੀਆਂ ਪੈਂਡਿੰਗ ਤੁਹਾਡੀਆਂ ਪਈਆਂ ਅਪੀਲਾਂ, ਜਿਹੜੀਆਂ ਅਪੀਲ ਸਾਨੂੰ ਕਰਦੀਆਂ, ਉਹਨਾਂ ਦਾ ਤੁਸੀਂ ਜਵਾਬ ਨਹੀਂ ਦਿੰਦੇ, ਉਹਦਾ ਤੁਸੀਂ ਮੰਨਦੇ ਨਹੀਂ। ਜਦੋਂ ਤੁਹਾਡੇ ਜਿਹੜੇ ਹੱਕ ਦੇ ਵਿੱਚ ਗੱਲ ਹੁੰਦੀ ਆ ਉਹਦੇ ਬਾਰੇ ਤੁਸੀਂ ਝੱਟ ਡੰਡਾ ਚੱਕ ਲੈਂਦੇ ਆ। ਹਾਂਜੀ ਹਾਂਜੀ। ਬਲਰਾਜ ਸਿੰਘ ਭੁੱਲਰ ਵੇਖ ਰਹੇ ਨੇ ਪ੍ਰੋਗਰਾਮ, ਥੈਂਕ ਯੂ। ਹਰਜੀਤ ਸਿੰਘ ਜੀ ਥੈਂਕ ਯੂ। ਗੁਰਵਿੰਦਰ ਸਿੰਘ ਥੈਂਕ ਯੂ। ਆਤਮਾ ਹੇਅਰ ਜੀ, ਜਸਟ ਥੈਂਕ ਯੂ। ਜਸਜੀਤ ਜੀ ਕਹਿ ਰਹੇ ਨੇ ਕਿ ਕੋਰਟ ਦੇ ਜੱਜ ਨੂੰ ਸਰਕਾਰ ਖਰੀਦ ਲਈ ਹੈ, ਜਾਂ ਇਹ ਕਹਿ ਰਹੇ ਸ਼ਾਇਦ ਵੀ ਜੱਜਾਂ ਨੂੰ ਸਰਕਾਰ ਨੇ ਖਰੀਦ ਲਿਆ। ਦੇਵ ਸਿੱਧੂ ਜੀ ਥੈਂਕ ਯੂ। ਰੋਸ਼ਨ ਲਾਲ ਕਹਿ ਰਹੇ ਨੇ ਗੁੱਡ ਪ੍ਰੋਗਰਾਮ। ਨਵਦੀਪ ਸੰਧੂ ਸਰਾਂ ਜੀ ਥੈਂਕ ਯੂ। ਤੇ ਜੱਜਾਂ ਨੂੰ ਖਰੀਦਣ ਦੀ ਜਿਹੜੀ ਗੱਲ ਚੱਲਦੀ ਆ ਕਿ ਦੇਖੋ ਇਹ ਆਪਾਂ ਕਿੰਤੂ ਪ੍ਰੰਤੂ ਕੁਝ ਹੋ ਸਕਦੇ ਆ, ਬਹੁਤ ਵਧੀਆ ਜੱਜਸ ਵੀ ਹੈਗੇ ਆ, ਜਿਹਦੇ ਕਰਕੇ ਅੱਜ ਵੀ ਸਾਡਾ ਵਿਸ਼ਵਾਸ ਆ ਕਿ ਨਿਆਂਪਾਲਿਕਾ ਜੇ ਨਾ ਹੋਵੇ ਤਾਂ ਹੋਰ ਵੀ ਜੇ ਇਸ ਤਰੀਕੇ ਦੇ ਨਾਲ ਪੋਲੀਟੀਕਲ ਢਾਂਚਾ ਸਾਡਾ ਉਲਝ ਗਿਆ ਕਿ ਨਿਆਂਪਾਲਿਕਾ ਦੇ ਉੱਤੇ ਵਿਸ਼ਵਾਸ ਬਹੁਤ ਆ। ਰੱਬ ਨਾ ਕਰੇ ਕਿ ਇਹ ਜਿਹੜੇ ਕਰਪਟ ਲੋਕ ਆ ਇੱਥੇ ਹੀ ਬੈਠੇ ਹੋਣ ਸੁਪਰੀਮ ਕੋਰਟ ਦੇ ਵਿੱਚ। ਅੱਜ ਵੀ ਅਸੀਂ ਇਹੀ ਆਸ ਕਰਦੇ ਆ ਕਿ ਨਿਰਪੱਖਤਾ ਦੇ ਨਾਲ ਕੰਮ ਹੋਵੇ, ਕਿਉਂਕਿ ਜੇ ਇਹ ਕਾਨੂੰਨ ਆਉਂਦੇ ਆ ਜਾਂ ਕੋਆਪਰੇਟ ਆਉਂਦੇ ਆ, ਇਹ ਤੋਂ ਬਾਅਦ ਪੰਜਾਬ ਦੇ ਹਰਿਆਣੇ ਦੀ ਆਰਥਿਕਤਾ ਜਿਹੜੀ ਆ ਉਹਦੇ ਉੱਤੇ ਬਹੁਤ ਮਾੜਾ ਅਸਰ ਪੈਣਾ। ਜੇ ਹੁਣ ਆਪਾਂ ਅਨਿਲ ਕਾਨਪਤ ਜਿਹੜੇ ਕਿ ਕਮੇਟੀ ਦੇ ਮੈਂਬਰ ਆ, ਉਹਨੇ ਅੱਜ ਦਾ ਬਿਆਨ ਕੀ ਆ ਕਿ ਮੈਂ ਇਸ ਆਧਾਰ ਦੇ ਉੱਤੇ ਨਹੀਂ ਕਾਨੂੰਨ ਦੇ ਵਿੱਚ ਸੋਧ ਕਰਨੀ ਕਿ ਪੰਜਾਬ ਹਰਿਆਣੇ ਦਾ ਕਿਸਾਨ ਕੀ ਚਾਹੁੰਦਾ। ਉਹ ਕਹਿੰਦਾ ਕਿ ਮੈਂ ਓਵਰਆਲ ਦੇਖੂੰਗਾ ਕਿ ਮਹਾਰਾਸ਼ਟਰ ਦਾ ਤੇ ਪੰਜਾਬ ਦਾ ਜਿਹੜਾ ਕਿਸਾਨ ਉਹਨਾਂ ਨੂੰ ਕੀ ਕੀ ਸਹੂਲਤਾਂ ਚਾਹੀਦੀਆਂ, ਪਰ ਉਹਨੂੰ ਇਹ ਨਹੀਂ ਪਤਾ ਕਿ ਮਹਾਰਾਸ਼ਟਰ ਦੇ ਕਿਸਾਨ ਦੀਆਂ ਹੋਰ ਸਮੱਸਿਆਵਾਂ, ਬਿਲਕੁਲ ਖੇਲਾ ਦੇ ਕਿਸਾਨ ਦੀਆਂ ਹੋਰ ਸਮੱਸਿਆਵਾਂ, ਤਾਮਿਲਨਾਡੂ ਦੀਆਂ ਹੋਰ ਸਮੱਸਿਆਵਾਂ। ਇਸੇ ਆਧਾਰ ਦੇ ਉੱਤੇ ਸਾਡੇ ਭੂਗੋਲਿਕ ਹਾਲਾਤ ਡਿਫਰੈਂਟ ਆ। ਇਸ ਕਰਕੇ ਤੁਸੀਂ ਇਹ ਨਹੀਂ ਕਰ ਸਕਦੇ। ਇਸੇ ਕਰਕੇ ਖੇਤੀਬਾੜੀ ਜਿਹੜੀ ਰਾਜ ਦਾ ਮੁੱਦਾ, ਕਿਉਂਕਿ ਹਰ ਸਟੇਟ ਦੇ ਵਿੱਚ ਕੁਝ ਡਿਫਰੈਂਟ ਫਸਲ ਆ, ਉੱਥੇ ਦੀਆਂ ਵੱਖਰੀਆਂ ਬੁਨਿਆਦੀ ਕੋਈ ਸਹੂਲਤਾਂ ਆ, ਉਹਨਾਂ ਦਾ ਡਿਫਰੈਂਟ ਢਾਂਚਾ ਆ, ਉੱਥੇ ਦੀਆਂ ਸਰਕਾਰੀ ਸਹੂਲਤਾਂ ਵੱਖਰੀਆਂ ਆ। ਇਸ ਕਰਕੇ ਤੁਸੀਂ ਕਿੱਦਾਂ ਇੱਕੋ ਹੀ ਲੜੀ ਦੇ ਵਿੱਚ ਪਰੋ ਦੋਗੇ? ਉਹਦਾ ਪਿੱਛੇ ਜੇ ਆਏ ਨਹੀਂ ਸੀ ਕਿ ਮਤਲਬ ਆਪਣੇ ਸ਼ਾਇਦ ਤਾਮਿਲਨਾਡੂ ਵਾਲੇ ਕਿਸਾਨ ਆਏ ਸੀ ਕਿੰਨੇ, ਜਿਨ੍ਹਾਂ ਨੇ ਆਪਣੇ ਗਲਾਂ ਦੇ ਵਿੱਚੋਂ ਖੋਪੜੀਆਂ ਵਗੈਰਾ ਦਾ ਆਪਣੇ ਪੁਰਾਣੇ ਪੁਰਖਿਆਂ ਦੀਆਂ ਮਤਲਬ ਹੱਡੀਆਂ ਕੱਢ ਕੇ ਉਹਨਾਂ ਨੇ ਪਾਈਆਂ ਹੋਈਆਂ ਸੀਗੀਆਂ। ਕੁਛ ਨੂੰ ਤਾਂ ਵਿਚਾਰਿਆਂ ਨੇ ਪਹੁੰਚਣ ਨਹੀਂ ਦਿੱਤਾ ਦਿੱਲੀ ਤੱਕ, ਕੁਛ ਪਹੁੰਚੇ ਤੇ ਪਰ ਉਹ ਸਰਵਾਈਵ ਨਹੀਂ ਕਰ ਸਕੇ। ਪਰ ਪਹਿਲੀ ਵਾਰੀ ਹੋਇਆ ਮਤਲਬ ਹਰਿਆਣੇ, ਪੰਜਾਬ ਤੇ ਨਾਲ ਹੋਰ ਬਾਕੀ ਸਟੇਟਾਂ ਨੇ ਚਲੋ ਹੈਲਪ ਕੀਤੀ ਵੀ ਇਹ ਹੁਣ ਦਿੱਲੀ 'ਚ ਬੈਠੇ ਨੇ ਤਾਂ ਸਰਵਾਈਵ ਕਰ ਰਹੇ ਨੇ। ਇਹਨਾਂ ਨੂੰ ਸਾਰੇ ਮਤਲਬ ਦੇਖੋ ਇਹ ਸਰਵਾਈਵ ਇਸੇ ਕਰਕੇ ਫਿਰ ਉਹੀ ਗੱਲ ਹੁੰਦੀ ਆ ਕਿ ਸਾਡੇ ਕੋਲ ਇੱਕ ਇਤਿਹਾਸ ਆ,
ਜਿਹੜਾ ਇਤਿਹਾਸ ਹੁੰਦਾ ਇਹ ਬਹੁਤ ਵੱਡਾ ਕੰਮ ਕਰਦਾ। ਇਤਿਹਾਸ ਹੀ ਆ ਜਿਹੜਾ ਕਿ ਅੱਜ ਠੰਡ ਉੱਥੇ ਜਿਹੜਾ ਆ ਬਿਲਕੁਲ ਸਹੀ ਜਾਂਦੇ ਆ। ਉਹ ਜਿੱਦਾਂ ਮੈਂ ਗੱਲ ਸੌਰੀ ਤਾਂ ਕਰਾਂ ਜਿਵੇਂ ਕਹਿੰਦੇ ਅਸੀਂ ਓਵਰਆਲ ਦੇਖਾਂਗੇ ਵੀ ਓਵਰਆਲ ਤੇ ਉਹਨਾਂ ਨੇ ਇਹ ਕਹਿ ਦੇਣਾ ਵੀ 2 ਸਟੇਟਾਂ ਹਰਿਆਣਾ ਪੰਜਾਬ ਹੀ ਜ਼ਿਆਦਾ ਤੰਗ ਕਰੇ, ਬਾਕੀ ਦੇ ਵਿਚਾਰਾ ਕੋਈ ਕਿਸਾਨ ਬੋਲ ਹੀ ਨਹੀਂ ਰਿਹਾ। ਇਸੇ ਕਰਕੇ ਨਹੀਂ ਰਿਹਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਐਮਐਸਪੀ ਨਾਲ ਇੰਨਾ ਫਰਕ ਨਹੀਂ ਪੈਂਦਾ। ਐਮਐਸਪੀ ਦਾ ਜਿਹੜਾ ਫਰਕ ਆ ਉਹ ਪੰਜਾਬ ਤੇ ਹਰਿਆਣਾ ਦੇ ਵਿੱਚ ਹੀ ਤਾਂ ਪੈ ਰਿਹਾ। ਉਹਨਾਂ ਨੇ ਜਦੋਂ ਕਹਿ ਦੇਣਾ ਕਿ ਬਾਕੀ ਦਾ ਕਿਸੇ ਸਟੇਟ ਦੇ ਵਿੱਚ ਉਸੇ ਆਧਾਰ ਦੇ ਉੱਤੇ ਜਿਹੜੇ ਕਾਨੂੰਨ ਆ ਬਣਾਏ ਜਾਂਦੇ ਆ ਕਿ ਜਿਹੜਾ ਹੁਣ ਜੰਗਲੀ ਇਲਾਕਾ ਆ ਜਿੱਥੇ ਹੁਣ ਕਈ ਜੰਗਲ ਆ, ਬਿਲਕੁਲ ਕਈ ਸਟੇਟ ਆ ਜਿੱਥੇ ਫਰੂਟ ਹੀ ਹੁੰਦਾ ਹੈ, ਕੁਝ ਸਟੇਟ ਆ ਜਿੱਥੇ ਸਿਰਫ ਕੋਕੋਨਟ ਹੀ ਹੁੰਦਾ, ਨਾਰੀਅਲ ਇਦਾਂ ਦੀ ਚੀਜ਼ਾਂ ਹੀ ਹੁੰਦੀਆਂ। ਇਸ ਕਰਕੇ ਤੁਸੀਂ ਉਹਨਾਂ ਚੀਜ਼ਾਂ ਨੂੰ ਇੱਕ ਥਾਂ ਦੇ ਵਿੱਚ ਨਹੀਂ ਕਰ ਸਕਦੇ। ਇਸ ਕਰਕੇ ਨੋ ਡਾਊਟ ਕਿ ਜ਼ਰੂਰਤ ਹੈਗੀ ਆ ਤੁਹਾਨੂੰ ਇਹ ਨਾ ਹੋਵੇ ਕਿ ਤੁਸੀਂ ਇੱਕ ਧਿਰ ਨੂੰ ਪਹੁੰਚਾਉਣ ਦੇ ਲਈ। ਮੈਨੂੰ ਬਹੁਤ ਵਧੀਆ ਉਹ ਬਿਆਨ ਲੱਗਾ ਸੀ, ਇੱਕ ਕਿਸਾਨ ਯੂਨੀਅਨ ਦੇ ਲੀਡਰ ਕੰਮ ਕਰ ਰਿਹਾ ਸੀ, ਉਹ ਪੁੱਛ ਰਿਹਾ ਸੀ ਰਿਪੋਰਟਰ ਵੀ ਤੁਹਾਨੂੰ ਪ੍ਰੋਬਲਮ ਕੀ ਆ ਕਿ ਜੇ ਪ੍ਰਾਈਵੇਟ ਹੋ ਵੀ ਜਾਂਦੀ ਹੈ। ਉਹ ਬਹੁਤ ਵਧੀਆ ਉਹਨੇ ਜਵਾਬ ਦਿੱਤਾ। ਉਹ ਕਹਿੰਦਾ ਕਿ ਪ੍ਰਾਈਵੇਟ ਦੇਖੋ ਜੀ, ਪਹਿਲਾਂ ਕਹਿੰਦੇ ਸੀ ਵੀ ਸਰਕਾਰੀ ਹਸਪਤਾਲ ਕਿੰਨੇ ਵਧੀਆ ਸੀ, ਇਹ ਕਹਿੰਦੇ ਪ੍ਰਾਈਵੇਟ ਅਸੀਂ ਕਰ ਦੇਣੇ ਆ, ਇਹਦੇ ਨਾਲ ਬਹੁਤ ਵਧੀਆ ਢਾਂਚਾ ਬਣ ਜਾਣਾ, ਤੇ ਅੱਜ ਕਹਿੰਦੇ ਸਰਕਾਰੀ ਕਿੱਥੇ ਕੀ ਬਣ ਗਿਆ ਉਹਦਾ। ਫਿਰ ਇਹਨਾਂ ਨੇ ਕਹਿੰਦੇ ਸਰਕਾਰੀ ਜਿੰਨੇ ਵੀ ਆਹ ਕਹਿ ਲਓ ਕਿ ਦਫ਼ਤਰ ਵਗੈਰਾ ਆ ਇਹਨਾਂ ਨੂੰ ਵੀ ਇਦਾਂ ਹੀ ਛਾੜ ਦਿੱਤਾ। ਉਹਦੇ ਵਿੱਚ ਦੇਖ ਲਓ ਚਾਹੇ ਆ ਸੇਵਾ ਕੇਂਦਰ ਵਗੈਰਾ ਬਣਾ ਦਿੱਤੇ, ਬਾਅਦ ਦੇ ਵਿੱਚ ਉਹਨਾਂ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ। ਫਿਰ ਉਹਨੇ ਬੱਸਾਂ ਦਾ ਵੀ ਦਿੱਤਾ ਕਿ ਪਹਿਲਾਂ ਕਹਿੰਦੇ ਸੀ ਸਰਕਾਰੀ ਬੱਸਾਂ, ਅਸੀਂ ਦੇਖਦੇ ਰਹੇ, ਅਸੀਂ ਬੱਚਿਆਂ ਦੇ ਨਾਲ ਹੁਣ ਗੱਲ ਕਰਦੇ ਆ ਉੱਥੇ ਕਿ ਤੁਸੀਂ ਕਿੱਦਾਂ ਪਾਸ ਵਾਲੇ ਕਿੱਦਾਂ, ਅਸੀਂ ਪਾਸ ਤੇ ਮੈਂ ਗੁਰਾਇਆ ਤੋਂ ਜਲੰਧਰ ਤੱਕ ਪਾਸ ਨਾ ਜਾਂਦਾ ਰਿਹਾ। ਰੋਡਵੇਜ ਦੀ ਬੱਸ ਉਸ ਵੇਲੇ ਇੰਨਾ ਪਿਆਰ ਆਉਂਦਾ ਹੁੰਦਾ ਸੀ ਕਿ ਯਾਰ ਰੋਡਵੇਜ, ਈਵਨ ਕਿ ਅਜੇ ਪਾਜੀ ਜਿੱਦਣ ਹਨਾ ਛੁੱਟੀ ਹੋਣੀ ਜਾਂ ਮੈਂ ਪੜ੍ਹ ਕੇ ਵੀ ਹਟ ਗਿਆ, ਅਸੀਂ ਰੋਡਵੇਜ ਦੀ ਬੱਸ ਉਡੀਕਦੇ ਹੁੰਦੇ ਸੀ ਵੀ ਅੱਜ ਟਿਕਟ ਵੀ ਇਹਦੇ ਵਿੱਚ ਹੀ ਮਿਲ ਲੈਣੀ ਆ, ਕਿ ਅੱਜ ਟਿਕਟ ਵੀ ਇਹ ਨਹੀਂ ਵੀ ਅਸੀਂ ਏਸੀ ਕੋਚ ਦੇ ਵਿੱਚ ਬਹਿ ਜਾਵਾਂਗੇ, ਉਹਦੇ ਵਿੱਚ ਬੈਠਾਂਗੇ। ਇਹਨੇ ਸਾਡਾ ਸਾਥ ਬਹੁਤ ਦਿੱਤਾ। ਤੇ ਉਹ ਹੁਣ ਅਸੀਂ ਕਿੱਦਾਂ ਭੁੱਲ ਜੇ। ਤੇ ਅੱਜ ਉੱਥੇ ਜਿਹੜੀ ਕੰਡੀਸ਼ਨਸ ਇਹ ਹੋ ਚੁੱਕੀਆਂ, ਉਹ ਕਹਿੰਦੇ ਜੀ ਹੁਣ ਨਹੀਂ ਉਹ ਹਾਲਾਤ, ਹੁਣ ਤਾਂ ਸਾਨੂੰ ਕਿਰਾਇਆ ਹੀ ਲਾਉਣਾ ਪੈਂਦਾ, ਰੋਡਵੇਜ ਦੀ ਬੱਸ ਕਿਤੇ ਆਉਂਦੀ ਆ। ਤੇ ਉਹ ਵੇਖ ਲਓ ਤੁਸੀਂ ਸਰਕਾਰੀ ਗੱਲ ਦੀ ਆਪਾਂ ਗੱਲ ਕਰਦੇ, ਤੁਸੀਂ ਰੋਡਵੇਜ ਦੀ ਕੀਤੀ, ਹਰਿਆਣਾ ਰੋਡਵੇਜ ਦਾ ਅੱਜ ਤੱਕ ਵੀ ਨੰਬਰ ਆ ਬਿਲਕੁਲ ਹਨਾ। ਉੱਥੇ ਕੋਈ ਥੋੜੀਆਂ ਜਿਹੀਆਂ ਬੱਸਾਂ ਪ੍ਰਾਈਵੇਟ ਹੈਗੀਆਂ, ਅਸੀਂ ਦੇਖਦੇ ਜਿਹੜੀਆਂ ਦਿੱਲੀ ਤੋਂ ਸਿੱਧੀਆਂ ਚੱਲਦੀਆਂ ਸਰਸਾ ਡੱਬ ਵਾਲੀ ਫਾਜ਼ਿਲਕਾ ਫਿਰੋਜ਼ਪੁਰ ਟੱਪ ਜਾਂਦੀਆਂ, ਪਰ ਵੈਸੇ ਹਰਿਆਣਾ ਰੋਡਵੇਜ ਦੀ ਹਰ ਬੰਨੇ ਡਿਮਾਂਡ ਹੈ। ਜਦੋਂ ਪੰਜਾਬ 'ਚ ਜਾਂਦੀ ਆ ਬੱਸ ਤੇ ਲੋਕੀ ਸਪੈਸ਼ਲ ਵੇਟ ਕਰਦੇ ਵੀ ਹਰਿਆਣਾ ਰੋਡਵੇਜ ਆਊਗੀ ਉਹਦੇ 'ਚ ਬੈਠਣਾ। ਉਹਦਾ ਕਾਰਨ ਇਹ ਹੈ ਕਿ ਕਿਉਂਕਿ ਇੱਕ ਲੰਬੇ ਰੂਟ ਦੀਆਂ ਹੁੰਦੀਆਂ, ਰੁਕਦੀਆਂ ਨਹੀਂ, ਤੇ ਦੂਜਾ ਹੈ ਕਿ ਪ੍ਰਾਈਵੇਟ ਬੱਸਾਂ ਉੱਥੇ ਹੈ ਨਹੀਂ, ਸਾਡੇ ਬਹੁਤ ਘੱਟ ਨੇ, ਛੋਟੇ ਛੋਟੇ ਰੂਟਾਂ ਦੇ ਕੁਝ ਚੰਦ ਕ ਬੱਸਾਂ ਨੇ ਮਤਲਬ, ਅਦਰਵਾਈਜ਼ ਸਭ। ਤੇ ਫਿਰ ਪੰਜਾਬ ਦੇ ਵਿੱਚ ਕੀ ਐਡਾ ਭੱਠਾ ਬਹਿ ਗਿਆ। ਇਸ ਕਰਕੇ ਇਹ ਜਿਹੜੇ ਸਵਾਲ ਆ ਸਾਨੂੰ ਹੁਣ ਕਰਨੇ ਪੈਣੇ ਆ। ਇਹਨਾਂ ਨੇ ਦੇਖੋ ਇਹ ਸੁਖਬੀਰ ਬਾਦਲ ਵਰਗੇ ਬੰਦੇ ਨੇ ਇੱਕ ਗੱਲ ਹੋਰ ਵੇਖੋ, ਸੌਰੀ ਜਿਹੜੀ ਆਪਣੇ ਹਰਿਆਣਾ ਰੋਡ ਹੈ ਸਾਡੇ, ਉਹ ਕਦੀ ਘਾਟੇ 'ਚ ਨਹੀਂ ਗਈ। ਤੁਸੀਂ ਮਤਲਬ ਚਾਹੇ ਕੋਈ ਵੀ ਗੂਗਲ ਕਰ ਲੇ, ਹਮੇਸ਼ਾ ਤੋਂ ਮਤਲਬ ਝੰਡਾ ਬੁਲੰਦ ਹੈ। ਬੇਸ਼ੱਕ ਉੱਥੇ ਅੱਜ ਖੱਟੜ ਦੀ ਸਰਕਾਰ ਹੈ, ਪਰ ਉਹ ਚਲੋ ਹੁਣ ਸੈਕਿੰਡ ਟਾਈਮ ਬਣੇ, ਪਰ ਉਹਦਾ ਸ਼ੁਰੂ ਤੋਂ ਚੱਲਦਾ ਆ ਰਿਹਾ ਨਾ। ਮਤਲਬ ਇਹ ਜ਼ਰੂਰੀ ਆ ਕਿ ਸਾਨੂੰ ਹੁਣ ਅਧਿਐਨ ਕਰਨਾ ਪੈਣਾ, ਸਾਨੂੰ ਮੁਲਾਂਕਣ ਕਰਨਾ ਪੈਣਾ ਕਿ ਕਿਹੜੀਆਂ ਚੀਜ਼ਾਂ ਕਿੱਦਾਂ ਅਸੀਂ ਪਛੜ ਗਏ। ਸਾਨੂੰ ਹੁਣ ਰਾਜਨੀਤਿਕ ਬੰਦਿਆਂ ਦੇ ਕੋਲੋਂ ਇਹ ਸਵਾਲ ਕਰਨੇ ਪੈਣੇ ਕਿ ਤੁਸੀਂ ਦੱਸੋ ਵੀ ਆ ਦੇਖੋ ਹਰਿਆਣੇ ਵਿੱਚ ਤਾਂ ਇਦਾਂ ਆ, ਹਰ ਪਾਸੇ ਅੱਗੇ ਨਿਕਲ ਗਿਆ ਹਰਿਆਣਾ। ਹਰਿਆਣਾ ਹਰ ਪਾਸੇ ਅੱਗੇ ਨਿਕਲਿਆ। ਜੇ ਅਸੀਂ ਇੰਡਸਟਰੀ ਵੱਲੋਂ ਵੀ ਆਪਾਂ ਗੱਲ ਕਰ ਲਈਏ, ਈਵਨ ਕਿ ਖੇਡਾਂ ਦੇ ਵੱਲੋਂ ਆਪਾਂ ਗੱਲ ਕਰ ਲਈਏ, ਅੱਜ ਅਸੀਂ ਕਿੰਨੇ ਖਿਡਾਰੀ ਪੈਦਾ ਕਰਦਾ ਪੰਜਾਬ। ਪਰ ਹੁਣ ਤੁਸੀਂ ਇਹ ਦੇਖੋਗੇ ਇੱਕ ਮੰਗ ਵੱਖਰੀ, ਵੈਸੇ ਤਾਂ ਹੋਣ ਨਹੀਂ ਦੇਣੀ, ਨਹੀਂ ਪੋਲੀਟੀਕਲ ਲੀਡਰਸ ਨੇ, ਲੋਕ ਉੱਥੇ ਦੇ ਕਹਿਣ ਲੱਗ ਗਏ ਈਵਨ ਕਿ ਤੁਸੀਂ ਹਰਿਆਣੇ ਤੋਂ ਆ, ਮੈਂ ਪੰਜਾਬ ਤੋਂ। ਆਪਣੇ ਮਨ ਦੇ ਵਿੱਚ ਵੀ ਕਈ ਵਾਰੀ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਮੈਨੂੰ ਵੀ ਮੈਂ ਤਾਂ ਹਰਿਆਣਵੀ ਸ਼ੋਰਾ ਹਨਾ, ਮੈਨੂੰ ਲੱਗਾ ਵੀ ਯਾਰ ਇਹ ਮੈਂ ਥੋੜੀ ਜਿਹਾ ਵੱਖਰਾ ਹੈ ਤੋਂ ਹਨਾ। ਜਦੋਂ ਆਪਾਂ ਪਹਿਲਾਂ ਮਿਲੇ ਮੈਨੂੰ ਲੱਗਾ ਕਿ ਇਹ ਡਿਫਰੈਂਟ ਆ, ਮੇਰੇ ਤੋਂ ਡਿਫਰੈਂਟ ਆ। ਦੇਖੋ ਇਹ ਪਾ ਦਿੱਤੀ ਗਈ ਭਾਵਨਾ, ਪਰ ਜਿੱਦਾਂ ਆਪਾਂ ਮਿਲੇ ਆ, ਆਪਾਂ ਬੋਲਦੇ, ਤੁਸੀਂ ਪੰਜਾਬੀ ਬੋਲਦੇ ਆ, ਫਿਰ ਉਹ ਤੋਂ ਬਾਅਦ ਲੱਗਾ ਨਹੀਂ ਤਾਂ ਸਾਡੇ 'ਚ ਤਾਂ ਕੋਈ ਫਰਕ ਨਹੀਂ। ਇਹ ਕਿਹਨੇ ਫਰਕ ਪਾ ਦਿੱਤਾ? ਇਹ ਪੋਲੀਟੀਸ਼ੀਅਨਸ ਨੇ ਪਾਤਾ। ਹੁਣ ਉੱਥੇ ਲੋਕ ਇਹ ਮੰਗ ਰੱਖਣ ਲੱਗੇ ਯਾਰ ਸਾਨੂੰ ਇਕੱਠੇ ਕਰ ਦਿਓ, ਸਾਡੀਆਂ ਤਾਂ ਮੰਗਾਂ ਇੱਕ ਆ, ਸਾਡੇ ਵਿੱਚ ਤਾਂ ਵੈਸੇ ਡਿਵੀਜ਼ਨ ਕਰ ਦਿੱਤੀ, ਸਾਡੀ ਇਹ ਤਾਂ ਬੁਨਿਆਦੀ ਸਾਡਾ ਖਾਣ ਪੀਣ ਸਭ ਕੁਝ ਇਦਾਂ ਹੀ। ਬਿਲਕੁਲ ਪਹਿਲਾਂ ਜਿਹੜੇ ਲਾਹੌਰ ਵਿੱਚ ਬੈਠੇ ਆ ਉਹਨਾਂ ਦੇ ਵੀ ਇਦਾਂ ਹੀ ਆ, ਸਾਡੇ ਤੇ ਹਿੰਦੀ ਥੋਪਤੀ, ਉਹਨਾਂ ਦੇ ਉੱਤੇ ਉਰਦੂ ਥੋਪਤੀ, ਜਦ ਕਿ ਸਾਡਾ ਸਾਗ ਰੋਟੀ ਆ ਉਹ ਨਹੀਂ ਥੋਪ ਪਾਏ ਕੋਈ ਹੋਰ। ਇਸ ਕਰਕੇ ਸਾਡੀਆਂ ਜਿਹੜੀਆਂ ਬੁਨਿਆਦੀ ਚੀਜ਼ਾਂ ਅੱਜ ਵੀ ਉਹੀ ਆ, ਇਹ ਜ਼ਰੂਰ ਸਾਨੂੰ ਯਾਦ ਰੱਖਣਾ ਪੈਣਾ। ਹੁਣ ਤੁਸੀਂ ਵੈਸੇ ਆਪਣਾ ਟਾਈਮ ਹੋ ਗਿਆ ਆਲਮੋਸਟ, ਆਪਾਂ ਕਵਰ ਵੀ ਕਰ ਲਿਆ, ਪਰ ਜਿੱਦਾਂ ਤੁਸੀਂ ਗੱਲ ਕੀਤੀ ਵੀ ਹੁਣ ਸਾਨੂੰ ਇਹ ਸਵਾਲ ਕਰਨੇ ਪੈਣੇ ਆ, ਪਰ ਆਪਾਂ ਅੱਗੇ ਵੀ ਕਾਫੀ ਟਾਈਮ ਤੋਂ ਗੱਲਾਂ ਕਰਦੇ ਆ, ਜਦੋਂ ਦਾ ਜਾਂ ਕਹ ਲਓ ਕਿ ਥੋੜਾ ਸੋਸ਼ਲ ਮੀਡੀਆ ਦਾ ਪ੍ਰਚਾਰ ਤੇ ਪ੍ਰਸਾਰ ਹੋਇਆ ਵੀ ਯਾਰ ਲੋਕਾਂ ਨੂੰ ਸਮਝ ਲੱਗ ਗਈ। ਜਿੱਦਾਂ ਕਿ ਪਿੱਛੇ ਹੁਣ ਜਿਹੜੇ ਇਲੈਕਸ਼ਨ ਹੋਏ ਤਾਂ ਭੱਠਲ ਨੇ ਇੱਕ ਬੱਚੇ ਦੇ ਥੱਪੜ ਵੀ ਮਾਰਤਾ ਸੀ, ਇੱਕ ਨੌਜਵਾਨ ਦੇ, ਚਲੋ ਵੀ ਗੱਲ ਉਛਲੀ। ਪਰ ਕੀ ਹੁਣ ਤੁਹਾਨੂੰ ਲੱਗਦਾ ਜਿਹੜਾ ਅੰਦੋਲਨ ਹੈ ਵੀ ਹੁਣ ਜਿੱਦਾਂ ਇੱਥੇ ਸਾਰੇ ਇਕਜੁੱਟ ਬੈਠੇ ਆ, ਕਿਸੇ ਨੂੰ ਕੋਈ ਨਹੀਂ, ਜਿੱਦਾਂ ਤੁਸੀਂ ਕਿਹਾ ਵੀ ਆਪਾਂ ਨੂੰ ਹੁਣ ਪਤਾ ਹੀ ਨਹੀਂ ਵੀ ਹਰਿਆਣਾ ਪੰਜਾਬ ਕੀ ਆ, ਚਲੋ ਉਹ ਤਾਂ ਕਹਿਣ ਦੀਆਂ ਗੱਲਾਂ ਆ ਜਾਂਦੀਆਂ, ਉਹ ਤਾਂ ਚਲੋ ਉੱਦਾਂ ਦਾ ਆਪਾਂ ਨੂੰ ਪਤਾ ਹੀ ਆਪਾਂ ਕੀ ਆ ਹਨਾ ਸਾਰੇ, ਕਿ ਹੁਣ ਜਿਹੜੇ ਅੰਦੋਲਨ 'ਚ ਸਾਰੇ ਬੈਠੇ ਆ, ਸਾਰੇ ਹੁਣ ਇਕਜੁੱਟ ਨੇ, ਕਿਸੇ ਨੂੰ ਕੋਈ ਨਹੀਂ ਪਤਾ ਕੌਣ ਕਾਂਗਰਸੀ, ਕੌਣ ਅਕਾਲੀ, ਕੌਣ ਬੀਜੇਪੀ, ਕੌਣ ਆਮ ਆਦਮੀ, ਵਾਟਐਵਰ। ਹੁਣ ਜਦੋਂ ਵਾਪਸ ਜਾਣਗੇ ਇੱਥੋਂ ਅੰਦੋਲਨ ਫਤਿਹ ਕਰਕੇ,
ਤੇ ਇਹ ਕੀ ਸਾਰੇ ਇਕਜੁੱਟ ਰਹਿ ਸਕਣਗੇ? ਮਤਲਬ ਇਹ ਹੁਣ ਇੰਨੀ ਸੋਝੀ ਰੱਖਣਗੇ? ਦੇਖੋ ਉਹਦੇ ਵਿੱਚ ਫਿਰ ਰਾਜਨੀਤੀ ਹੈਗੀ ਆ। ਪਹਿਲਾਂ ਤਾਂ ਇਹ ਆ ਕਿ ਸਾਨੂੰ ਉਹਦੇ ਤੱਕ ਅਜੇ ਸੋਚਣਾ ਨਹੀਂ ਚਾਹੀਦਾ। ਸਾਨੂੰ ਇੱਥੇ ਦਾ ਪਹਿਲਾ ਟਾਰਗੇਟ ਇਹ ਆ ਕਿ ਕਾਨੂੰਨ ਜਿਹੜੇ ਆ ਉਹਨਾਂ ਦਾ ਕੋਈ ਨਾ ਕੋਈ ਹੱਲ ਨਿਕਲੇ। ਜੀ। ਹੱਲ ਨਿਕਲਣ ਤੋਂ ਬਾਅਦ ਇਹ ਜ਼ਰੂਰ ਹੈ, ਜਿੱਦਾਂ ਇਹ ਦੋ ਤਰ੍ਹਾਂ ਦੇ ਗੋਲ ਹੁੰਦੇ ਆ, ਜਿਹੜੀਆਂ ਪਾਲਿਸੀਜ਼ ਬਣਦੀਆਂ ਦੋ ਤਰ੍ਹਾਂ ਬਣਦੀਆਂ ਸਰਕਾਰੀ, ਕਿ ਇੱਕ ਹੁੰਦੀਆਂ ਆ ਸ਼ਾਰਟ ਟਰਮ ਗੋਲ, ਉਹਨਾਂ ਨੂੰ ਕਹਿੰਦੇ ਆ ਕਿ ਜਿਹੜੀਆਂ ਅਸੀਂ ਮਹੀਨੇ ਦੇ ਵਿੱਚ 2 ਮਹੀਨਿਆਂ 'ਚ ਪਾਉਣੀਆਂ, ਉਹਨੂੰ ਸ਼ਾਰਟ ਟਰਮ ਕਹਿੰਦੇ ਆ। ਕੋਈ ਸਕੀਮ ਬਣਾਉਣੀ ਆ, ਪਾਲਿਸੀ ਬਣਾਉਣੀ, ਸਰਕਾਰ ਨੇ ਕਹਿਣੀ ਵੀ 2 ਮਹੀਨਿਆਂ 'ਚ 3 ਮਹੀਨਿਆਂ 'ਚ ਕਰੋ। ਇੱਕ ਹੁੰਦੇ ਲੌਂਗ ਟਰਮ ਗੋਲ, ਉਹਦੇ ਵਿੱਚ 5 ਸਾਲਾ ਯੋਜਨਾਵਾਂ ਬਣਾਈਆਂ ਜਾਂਦੀਆਂ ਕਿ ਅਸੀਂ 5 ਸਾਲਾਂ ਦੇ ਵਿੱਚ ਟਾਰਗੇਟ ਕੀ ਰੱਖਣਾ, ਜਾਂ 20 ਸਾਲਾਂ ਦੇ ਵਿੱਚ ਸਾਡਾ ਟਾਰਗੇਟ ਕੀ ਹੋਣਾ, ਕਿੱਦਾਂ ਦਾ ਬਜਟ ਬਣਨਾ। ਇਹ ਸਾਨੂੰ ਅਸੀਂ ਲੌਂਗ ਟਰਮ ਗੋਲ ਦੇ ਵਿੱਚ ਅਸੀਂ ਰੱਖ ਸਕਦੇ ਹਾਂ ਇਸ ਚੀਜ਼ ਨੂੰ। ਸ਼ਾਰਟ ਟਰਮ ਸਾਡਾ ਗੋਲ ਇਹ ਹੈ ਕਿ ਅਸੀਂ ਪਹਿਲਾਂ ਤਾਂ ਆਹ ਕਾਨੂੰਨਾਂ ਬਾਰੇ ਗੱਲ ਕਰਾਈਏ। ਲੌਂਗ ਟਰਮ ਇਹ ਹੈ ਕਿ ਮੁੜ ਕੇ ਇਦਾਂ ਦੀ ਸਿਚੁਏਸ਼ਨ ਨਾ ਹੋਵੇ, ਮੁੜ ਕੇ ਇਦਾਂ ਦੀਆਂ ਜਿਹੜੀਆਂ ਸਾਡੇ ਉੱਤੇ ਇਦਾਂ ਦਾ ਧੱਕਾ ਹੁੰਦਾ, ਜਿੱਦਾਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਸਾਡੇ ਤਾਂ ਉੱਥੇ ਇਦਾਂ ਸਾਡਾ ਜਿਹੜਾ ਸਿਸਟਮ ਸੀ ਉਹ ਸਾਰਾ ਵਿਗਾੜ ਦਿੱਤਾ ਗਿਆ। ਇਸੇ ਕਰਕੇ ਵਿਗਾੜ ਦਿੱਤਾ ਗਿਆ ਕਿ ਜਦੋਂ ਬੱਸਾਂ ਦਾ ਪ੍ਰਾਈਵੇਟਾਈਜੇਸ਼ਨ ਹੋਇਆ ਉਸ ਵੇਲੇ ਵਿਰੋਧ ਹੀ ਨਹੀਂ ਕਿਸੇ ਨੇ ਕੀਤਾ। ਉਹ ਯੂਨੀਅਨ ਵਾਲੇ ਲੀਡਰ ਚੱਕਦੇ ਸੀ ਪਰ ਕਿਸੇ ਨੇ ਸਾਥ ਨਹੀਂ, ਕਿਉਂਕਿ ਲੋਕਾਂ ਤੱਕ ਉਹ ਪ੍ਰਚਾਰ ਹੀ ਨਹੀਂ ਹੋ ਪਾਇਆ। ਜਦੋਂ ਸਰਕਾਰੀ ਹਸਪਤਾਲ ਦੀ ਜਗ੍ਹਾ ਦੇ ਉੱਤੇ ਪ੍ਰਾਈਵੇਟ ਖੋਲੇ ਜਾ ਰਹੇ ਸੀ, ਕਿਸੇ ਨੇ ਵਿਰੋਧ ਹੀ ਨਹੀਂ ਕੀਤਾ। ਉਹ ਇਸੇ ਕਰਕੇ ਹੋਇਆ ਕਿ ਲੋਕਾਂ ਨੂੰ ਦੱਸਣ ਲਈ ਕੋਈ ਹੈ ਨਹੀਂ ਸੀ। ਹੁਣ ਲੌਂਗ ਟਰਮ ਦੇ ਵਿੱਚ ਇਹ ਹੋ ਸਕਦਾ ਹੈ ਕਿ ਜਿਹੜੀਆਂ ਜਥੇਬੰਦੀਆਂ, ਜਿਹੜੇ ਲੀਡਰ ਹੁਣ ਘੱਟੋ ਘੱਟ ਪਛਾਣ ਹੋ ਰਹੀ ਲੋਕਾਂ ਨੂੰ ਕਿ ਉਹ ਲੋਕਾਂ ਦੇ ਵਿੱਚ ਪ੍ਰਚਾਰ ਇਸ ਚੀਜ਼ ਦਾ ਜਜ਼ਬਾ ਨਾ ਮਾਰਨ ਦੇ। ਕਿ ਸਾਨੂੰ ਨਾਲ ਦੀ ਨਾਲ ਇਹ ਜ਼ਰੂਰੀ ਹੈ ਕਿ ਦੁੱਲਾ ਭੱਟੀ ਵਰਗਾ, ਜਿਹਦਾ ਦਿਨ ਹੈ ਅੱਜ ਫਿਰ ਮੈਂ ਉੱਤੇ ਆਉਣਾ ਸਮਾਪਤੀ ਵੇਲੇ, ਕਿ ਦੁੱਲਾ ਭੱਟੀ ਵਰਗੇ ਜਿਹੜੇ ਲੋਕ ਆ, ਜਿਹੜੀਆਂ ਇਤਿਹਾਸਕ ਸਾਡੀਆਂ ਗਥਾਵਾਂ ਆ, ਚਾਹੇ ਜੂਨਾ ਮੋੜ ਵਰਗੀਆਂ, ਉਹਨਾਂ ਨੂੰ ਡਾਕੂ ਕਹਿ ਕੇ ਪ੍ਰਚਾਰਿਆ ਜਾਂਦਾ। ਪਰ ਉਹ ਡਾਕੂ ਇਸੇ ਸਰਕਾਰ ਲਈ ਡਾਕੂ ਸੀ, ਪਰ ਅਸਲ ਦੇ ਵਿੱਚ ਇਹ ਸੀ ਕਿ ਉਹਨਾਂ ਨੇ ਜਦੋਂ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਕੋਈ ਵੱਜਦਾ ਉਦੋਂ ਫਿਰ ਜ਼ਰੂਰ ਉੱਠਦੇ ਆ, ਤੇ ਇਹ ਜ਼ਰੂਰੀ ਆ। ਤੇ ਚਲਿਏ ਫਿਰ ਜੀ। ਮੁਹੰਮਦ ਨਦੀਮ ਅਕਰਮ ਜੀ ਥੈਂਕ ਯੂ, ਕਹਿ ਰਹੇ ਨੇ ਵੈਰੀ ਨਾਈਸ ਪ੍ਰੋਗਰਾਮ। ਕਰਮ ਜੋਸ਼ੀ ਜੀ ਥੈਂਕ ਯੂ। ਨਿਰਮਲ ਸਿੰਘ ਢੋਟ ਜੀ ਥੈਂਕ ਯੂ। ਤੇ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦੇ ਹਾਂ ਨਵੇਂ ਸਾਲ ਦਾ ਸਾਡਾ ਪਹਿਲਾ ਪ੍ਰੋਗਰਾਮ ਸੀਗਾ, ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਪਲੀਜ਼ ਜੇ ਪਸੰਦ ਆਇਆ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ, ਜਾਂ ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਜੇ ਸਿੱਧਾ ਫੇਸਬੁੱਕ ਤੇ ਸ਼ੇਅਰ ਨਹੀਂ ਕਰਨਾ, ਤੁਸੀਂ ਉੱਦਾਂ WhatsApp ਤੇ ਜਾਂ ਆਪਣਾ ਮੈਸੇਂਜਰ ਦੇ ਵਿੱਚ ਲਿੰਕ ਭੇਜ ਸਕਦੇ ਹੋ ਇੱਕ ਦੂਜੇ ਨੂੰ। ਤੇ ਚਲਿਏ ਫਿਰ ਜੀ। ਤੇ ਹੁਣ ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।